71 ਸਾਲਾ ਪੁਤਨ अगले 6 साल ਲਈ ਫਿਰ ਜਿਹੜਾ ਉਹ ਪ੍ਰੈਜ਼ੀਡੈਂਟ ਬਣ ਗਿਆ ਔਰ 87% ਲੋਕਾਂ ਨੇ ਵੋਟਾਂ ਪਾਈਆਂ। ਜਦੋਂ ਇਹ ਉਹਨਾਂ ਨੇ ਕਿਹਾ ਜੀ 6 ਸਾਲ ਲਈ ਪੁਤਨ ਫਿਰ ਬਣ ਗਿਆ, ਅਮਰੀਕਾ ਨੇ ਔਰ ਯੂਰਪੀਅਨ ਕੰਟਰੀਜ਼ ਨੇ ਕਿਹਾ ਕਿ ਜੀ ਇਟ ਇਜ਼ ਅ ਸ਼ੈਮ ਇਲੈਕਸ਼ਨ। ਅਲੈਕਸੀ ਨੈਵਲਿਨ ਜਿਹੜਾ ਆਪੋਜੀਸ਼ਨ ਦਾ ਮੇਨ ਲੀਡਰ ਸੀ ਔਰ ਜਿਹਨੇ ਪੁਤਨ ਨੂੰ ਚੈਲੰਜ ਕਰਨਾ ਸੀ ਜਾਂ ਜਿਹੜਾ ਇੱਕ ਉਸ ਦਾ ਆਜ਼ਾਦਾਨਾ ਪਾਰਟ ਸੀ ਉਹਨੂੰ ਜੇਲ੍ਹ 'ਚ ਡੱਕਿਆ ਹੋਇਆ ਸੀ। ਪਹਿਲਾਂ ਵੀ ਉਹਨੂੰ ਕੈਮੀਕਲ ਵੈਪਨ ਰਾਹੀਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਔਰ 16 ਫਰਵਰੀ ਨੂੰ ਉਸ ਦੀ ਮੌਤ ਜਿਹੜੀ ਹੈ ਉਹ ਭੇਦ ਭਰੇ ਹਾਲਾਤ 'ਚ ਹੁੰਦੀ ਹੈ, ਜਿਹੜਾ ਜ਼ਾਹਰ ਹੈ ਮਰਡਰ ਹੈ। ਪ੍ਰਾਈਮ ਮਿਨਿਸਟਰ ਮੋਦੀ ਆਪਣੇ ਐਕਸ ਦੇ ਉੱਤੇ ਲਿਖਦਾ ਹੈ, ਵਾਰਮ ਕੰਗ੍ਰੈਚੁਲੇਸ਼ਨਸ ਟੂ ਹਿਜ਼ Excellency Mr. Vladimir Putin on his re-election as the President of Russian Federation. Look forward to working together to further strengthen the time-tested special and privileged strategic partnership between India and Russia in the years to come. ਜੇ ਪੁਤਿਨ ਦੀਆਂ ਇਸ ਕਿਸਮ ਦੀਆਂ ਚੋਣਾਂ ਜਿਹੜੀਆਂ ਨੇ ਉਹ ਗ੍ਰੇਟ ਡੈਮੋਕ੍ਰੇਸੀ ਹੈ ਤੇ ਮੋਦੀ ਵੀ ਬੀਜੇਪੀ ਨੇ ਵੀ ਸੋ ਕਾਲਡ ਜਿਹੜਾ ਇਹਨਾਂ ਦੀ ਡੈਮੋਕ੍ਰੇਸੀ ਹੈ ਉਸ ਨੂੰ ਉਸ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਤੁਸੀਂ ਦੇਖੋਗੇ ਕਿੰਨੇ ਸਕੈਂਡਲ, ਇਲੈਕਟਰਲ ਬੌਂਡਸ ਦੀ ਲਾਈਨ ਸੁਪਰੀਮ ਕੋਰਟ ਡੀਟੇਲ ਮੰਗ ਰਿਹਾ ਹੈ, ਸਟੇਟ ਬੈਂਕ ਆਫ ਇੰਡੀਆ ਕਿਵੇਂ ਡਿਨਾਇਲ ਮੋਡ 'ਚ ਹੈ, ਕਿਵੇਂ ਪੋਲਰਾਈਜੇਸ਼ਨ ਦੀ ਲਾਈਨ ਐਨ ਮੌਕੇ ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੀਆਂ ਜਿਹੜੀਆਂ ਬਾਕੀ ਧਾਰਾਵਾਂ ਬਣਾ ਦਿੱਤੀਆਂ ਜੀ ਲਾਗੂ ਕਰਨਾ ਹੈ ਔਰ ਫਲਾਣਾ ਸੁਪਰੀਮ ਕੋਰਟ ਦੇ ਸਾਹਮਣੇ ਪਿਆ ਕਿੰਨੀਆਂ ਪਟੀਸ਼ਨਾਂ ਨੇ। ਉਹਨਾਂ ਨੇ ਕਿਹਾ ਜੀ ਹਾਂ, ਚੰਦਰਚੂੜ ਨੇ ਕਿਹਾ ਮੈਂ ਹੂੰ ਨਾ। ਇਹ ਪੁਤਿਨ, ਮੋਦੀ ਔਰ ਨੇਤਨਯਾਹੂ ਜਿਹੜੇ ਤਿੰਨੋਂ ਹੀ ਡੈਮੋਕ੍ਰੇਸੀ ਦੇ ਨਾਂ ਥੱਲੇ ਵਸਟ ਕਿਸਮ ਦੀ ਤਾਨਾਸ਼ਾਹੀ ਦੇ ਨਾਲ ਜਿਹੜੀ ਡਾਈਸੈਂਟ ਨੂੰ ਕੁਚਲ ਰਹੇ ਨੇ, ਲੋਕਾਂ ਦੇ ਮੁੱਢਲੇ ਹੱਕਾਂ ਨੂੰ ਕੁਚਲ ਰਹੇ ਨੇ। ਬੇਸ਼ੱਕ ਸ਼ੀ ਜਿਨਪਿੰਗ ਦਾ ਚਾਈਨਾ ਕੋਈ ਉੱਥੇ ਕੋਈ ਵੋਟਾਂ ਵਾਲੀ ਡੈਮੋਕ੍ਰੇਸੀ ਨਹੀਂ ਹੈ, ਪਰ ਘੱਟੋ ਘੱਟ ਉਹ ਜਮਹੂਰੀਅਤ ਕਲੇਮ ਤਾਂ ਨਹੀਂ ਨਾ ਕਰਦੇ। ਪੁਤਿਨ equipped everything is possible in the modern world. It's clear to everyone that this will be the one step away from a full-scale World War III. I think hardly anyone is interested in this. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਬਰਜ਼ ਮਹਾਂ। ਤੁਹਾਡੀ ਹੋਸਟ ਅਨਿਲ ਮੁਖਤ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਰਾਜ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਰਾਜ ਸਾਹਿਬ, ਅੱਜ 19 ਮਾਰਚ 2024 6 ਚੇਤ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੌਂਟਰੀਅਲ ਤੋਂ ਵੀਰ ਕੁਲਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਕੌਮ ਦੀ ਚੜ੍ਹਦੀ ਕਲਾ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਦਿਆਂ ਬੇਨਤੀ ਕੀਤੀ ਹੈ ਕਿ ਅਸੀਂ ਸਾਰੇ ਪੰਥਕ ਹਿੱਤਾਂ ਤੇ ਪਹਿਰਾ ਦਈਏ, ਜਿੱਥੇ ਵੀ ਹੋਈਏ, ਜਿਸ ਵੀ ਕਾਰਜ ਵਿੱਚ ਰੁੱਝੇ ਹੋਈਏ। ਜੇ ਅਸੀਂ ਪੰਥਕ ਮੁਫਾਦਾਂ ਨੂੰ ਪਹਿਲ ਦੇਣ ਦਾ ਅਮਲ ਯਕੀਨੀ ਬਣਾ ਸਕੀਏ ਤਾਂ ਬਹੁਤ ਕੁਝ ਆਪ ਹੀ
दुरुस्त हो जाएगा। असी की करना है, किस दा साथ देना है, कित्थे विरोध करना है ते कित्थे चुप रहना है, सारे जवाब खुद सामने आ खलोणगे। सो डिब्रूगढ़ बैठे ਸਿੰਘਾਂ ਦੀ ਸਿਹਤਯਾਬੀ ਲਈ ਉਹਨਾਂ ਨੇ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕੁਲਦੀਪ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਦਾ ਤਾਨਾਸ਼ਾਹ ਪੁਤਿਨ ਇੱਕ ਵਾਰ ਫਿਰ ਅਗਲੇ 6 ਸਾਲਾਂ ਲਈ ਰੂਸ ਦਾ ਪ੍ਰਧਾਨ ਬਣ ਗਿਆ। ਸੋ ਉਸ ਅਨੁਸਾਰ 87% ਲੋਕਾਂ ਨੇ ਉਸ ਦੇ ਹੱਕ ਵਿੱਚ ਜਿਹੜੀਆਂ ਵੋਟਾਂ ਪਾਈਆਂ ਨੇ ਔਰ ਜਦੋਂ ਕਿ ਹਕੀਕਤ ਵਿੱਚ ਇਹ ਵੋਟਾਂ ਦਾ ਤਾਨਾਸ਼ਾਹੀ ਮਾਡਲ ਹੈ। ਸੋ ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨੂੰ ਖਾਸ ਤੌਰ ਤੇ ਵਧਾਈ ਸੁਨੇਹਾ ਵੀ ਭੇਜਿਆ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਤਾਨਾਸ਼ਾਹ ਮੋਦੀ ਅਤੇ ਉਸ ਦੀ ਬੀਜੇਪੀ ਪਾਰਟੀ ਵੀ ਇਵੇਂ ਹੀ ਪੁਤਿਨ ਵਾਂਗ ਚੋਣਾਂ ਵਿੱਚ ਜੇਤੂ ਐਲਾਨੀ ਜਾਏਗੀ। ਇਸ ਵੇਲੇ ਰੂਸ, ਭਾਰਤ ਅਤੇ ਇਜ਼ਰਾਈਲ ਦੇ ਪੁਤਿਨ, ਮੋਦੀ ਅਤੇ ਨੈਤਨਯਾਹੂ ਤਿੰਨੇ ਜਿਹੜੇ ਤਾਨਾਸ਼ਾਹ ਜਮਹੂਰੀਅਤ ਦੇ ਮੱਥੇ ਤੇ ਇੱਕ ਵੱਡਾ ਕਲੰਕ ਬਣ ਚੁੱਕੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਕੁਲਦੀਪ ਸਿੰਘ ਜਿਹੜੇ ਪਹਿਲਾਂ ਮੌਂਟਰੀਅਲ ਸਨ, ਹੁਣ ਟੋਰਾਂਟੋ ਨਿਵਾਸੀ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਬਹੁਤ ਡੈਡੀਕੇਟਿਡ ਵੀਰ ਹੈ। ਇੱਥੇ ਵੀ ਸਾਨੂੰ ਮਿਲਣ ਆਏ, ਜਦੋਂ ਅਸੀਂ ਟੋਰਾਂਟੋ ਗਏ ਉਦੋਂ ਵੀ ਉਹ ਆਪਣੇ ਭਰਾਤਾ ਦੇ ਨਾਲ ਔਰ ਪੂਰੇ ਸਤਿਕਾਰਪੂਰਵਕ ਤਰੀਕੇ ਨਾਲ ਉਹਨਾਂ ਨੇ, ਜਿੱਥੇ ਉਹ ਹਮੇਸ਼ਾ ਹੀ TV84 ਨੂੰ ਐਡਮਾਇਰ ਕਰਦੇ ਨੇ, ਫਾਈਨੈਂਸ਼ੀਅਲ ਹੈਲਪ ਕਰਦੇ ਨੇ, ਉੱਥੇ ਇੱਕ ਬੌਂਡਿੰਗ ਜਿਹੜੀ ਤੁਸੀਂ ਮਹਿਸੂਸ ਕਰਦੇ ਹੋ, ਦੇਖਦੇ ਹੋ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਚੈਲੰਜਸ ਹੁੰਦੇ ਨੇ। ਜਦੋਂ ਅਸੀਂ ਇਹਨਾਂ ਧਰਤੀਆਂ ਤੇ ਆਉਂਦੇ ਹਾਂ, ਸਭ ਤੋਂ ਵੱਡਾ ਚੈਲੰਜ ਇਮੀਗ੍ਰੇਸ਼ਨ ਹੁੰਦਾ ਹੈ। ਫਿਰ ਉਸ ਨਾਲ ਜੁੜੇ ਹੋਏ ਤੁਹਾਡੇ ਹੋਰ ਕੰਮਕਾਰ ਦੇ ਮਾਮਲੇ ਹੁੰਦੇ ਨੇ। ਫਿਰ ਤੁਸੀਂ ਪਰਿਵਾਰਕ ਚੈਲੰਜਸ 'ਚੋਂ ਗੁਜ਼ਰਦੇ ਹੋ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਚੈਲੰਜ ਤੁਹਾਨੂੰ ਲੌਂਗ ਟਰਮ ਤਾਂ ਸਟਰੋਂਗ ਬਣਾਉਂਦੇ ਨੇ, ਪਰ ਕਈ ਵਾਰ ਇਮੀਡੀਏਟ ਜਦੋਂ ਤੁਸੀਂ ਉਹਨਾਂ ਚੈਲੰਜਸ 'ਚੋਂ ਲੰਘ ਰਹੇ ਹੁੰਦੇ ਹੋ, ਤੁਸੀਂ ਮੁਸ਼ਕਲ 'ਚ ਵੀ ਹੁੰਦੇ ਹੋ। ਅਤੇ ਜੇ ਉਦੋਂ ਵੀ ਤੁਹਾਡੀ ਕਮਿਟਮੈਂਟ ਗੁਰੂ ਦੇ ਨਾਲ, ਗੁਰੂ ਪੰਥ ਦੇ ਨਾਲ ਔਰ ਖ਼ਾਸ ਤੌਰ 'ਤੇ ਅੱਜ ਦੇ ਕੌਂਟੈਕਸਟ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਜਿਹੜਾ ਖਾਲਿਸਤਾਨ ਦੇ ਨਾਲ ਖਲੋਤਾ ਹੈ ਉਹ ਆਪਣੇ ਸਿੱਖ ਹੋਣ ਦਾ ਮਾਣ ਕਰ ਸਕਦਾ ਹੈ। ਬਿਲਕੁਲ। ਇਸ ਲਈ ਨਹੀਂ ਕਿ ਸਾਡੇ ਕੋਲ ਕੋਈ ਡਿਗਰੀ ਹੈ ਕਿ ਅਸੀਂ ਕਿਸੇ ਨੂੰ ਦੇਣੀ ਹੈ ਜਾਂ ਕਿਸੇ ਤੋਂ ਖੋਹਣੀ ਹੈ, ਪਰ ਇਹ ਇੱਕ ਸਿੰਪਲ ਡੈਫੀਨੇਸ਼ਨ ਤੁਹਾਡੀ ਮਾਈਂਡ ਸੈਟ ਨੂੰ ਬਿਆਨਦਾ ਹੈ। ਰੂਹਾਨੀ ਤੌਰ 'ਤੇ ਕੌਣ ਰੱਬ ਦੇ ਨੇੜੇ ਹੈ, ਕੌਣ ਦੂਰ ਹੈ, ਇਹ ਉਸ ਰੂਹ ਜਾਂ ਉਸ ਇਨਸਾਨ ਔਰ ਰੱਬ ਦੇ ਵਿੱਚ ਰਿਸ਼ਤਾ ਹੈ। ਬਿਲਕੁਲ। ਪਰ ਜਦੋਂ ਅਸੀਂ ਸਿੱਖ ਪਰਸਪੈਕਟਿਵ ਤੋਂ ਖਾਲਸਾ, ਬਾਦਸ਼ਾਹ ਜਾਂ ਬਾਗੀ, ਇਹਨਾਂ ਦੋ ਲਫ਼ਜ਼ਾਂ ਦੇ ਉੱਤੇ ਧਿਆਨ ਦਿੰਦੇ ਤੇ ਇਹ ਨਹੀਂ ਹੈ ਕਿ ਮੁਗਲਾਂ ਦੇ ਪੀਰੀਅਡ ਦੇ ਵਿੱਚ ਐਸੇ ਸਿੱਖ ਨਹੀਂ ਸੀ ਜਿਹੜੇ ਉਹਨਾਂ ਦੇ ਲਈ ਕੰਮ ਨਹੀਂ ਸੀ ਕਰਦੇ। ਹੁਣ ਈਵਨ ਜਿਨ੍ਹਾਂ ਨੂੰ ਅਸੀਂ ਚਰਖੜੀਆਂ 'ਤੇ ਚਾੜ ਕੇ ਸ਼ਹੀਦ ਕਰਨ ਦੀ ਯਾਦ ਨੂੰ ਅਰਦਾਸ ਵਿੱਚ ਸਮੋਇਆ ਹੋਇਆ, ਭਾਈ ਸੁਬੇਗ ਸਿੰਘ, ਸ਼ਾਹਬਾਜ਼ ਸਿੰਘ ਪਿਤਾ ਪੁੱਤਰ। ਭਾਈ ਸੁਬੇਗ ਸਿੰਘ ਲਾਹੌਰ ਦਰਬਾਰ ਦੇ ਤਨਖਾਹੀਏ ਸਨ ਔਰ ਇਸੇ ਲਈ ਜਦੋਂ ਉਹ ਈਵਨ ਨਵਾਬੀ ਦੀ ਖਿਲਤ ਲੈ ਕੇ ਵੀ ਆਏ, ਹਕੂਮਤ ਵੱਲੋਂ ਪੇਸ਼ਕਸ਼ ਆਫਰ ਤਾਂ ਆਪਣੇ ਜਿਹੜਾ ਵਿਸ਼ਵਾਸ ਪਾਤਰ ਹੁੰਦਾ ਉਹਦੇ ਰਾਹੀਂ ਭੇਜੀ ਜਾਂਦੀ ਹੈ। ਅਤੇ ਇਹ ਇੱਕ ਮਰਿਆਦਾ ਦਾ ਹਿੱਸਾ ਸੀ ਖਾਲਸਾ ਦਲਾਂ ਦੀ ਕਿ ਜਿਹੜਾ ਵੀ ਮੁਗਲੀਆ ਸਾਮਰਾਜ ਦੇ ਨਾਲ ਕੋਆਪਰੇਟ ਕਰਦਾ ਹੈ ਜਾਂ ਉਹਨਾਂ ਦੀ ਤਿਮਾਰਦਾਰੀ ਜਾਂ ਨੌਕਰ ਹੈ, ਉਹਨੂੰ ਜੇ ਔਰ ਅਦਰਵਾਈਜ਼ ਉਹ ਇੱਕ ਵਿਸ਼ਵਾਸ ਪਾਤਰ ਸਿੱਖ ਹੈ, ਉਸ ਨੂੰ ਤਨਖਾਹ ਲਾ ਕੇ ਫਿਰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਜਾਂਦਾ ਸੀ ਜਾਂ ਖਾਲਸੇ ਦੇ ਸਾਹਮਣੇ ਉਹ ਆ ਸਕਦਾ ਸੀ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਦੋਂ ਵੀ ਇਹ ਗੱਲ ਬਿਲਕੁਲ ਕਲੀਅਰ ਸੀ ਕਿ ਖਾਲਸਾ ਗੁਰੂ ਦਾ ਲਾਡਲਾ ਪੰਥ ਉਹੀ ਹੈ ਜਿਸ ਨੇ ਬਗਾਵਤ ਦਾ ਰਸਤਾ ਚੁਣਿਆ ਔਰ ਜਿਸ ਨੇ ਇੱਕ ਸਪਸ਼ਟ ਲਾਈਨ ਲਈ ਹੋਈ ਹੈ ਕਿ ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ, ਕਿ ਜਿਹਨੂੰ ਮੈਂ ਕੱਲ੍ਹ ਵੀ ਕਿਹਾ ਸੀ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਇਹ ਇਹੀ ਹੈ ਕਿ ਵੀ ਜਾਂ ਅਸੀਂ ਸੋਵਰਨ ਹੋ ਕੇ ਆਜ਼ਾਦੀ ਨਾਲ ਬਾਦਸ਼ਾਹਤ ਮਾਣਾਂਗੇ
ਜਾਂ ਇਸ ਲਈ ਲੜਦੇ ਹੋਏ ਕੁਰਬਾਨ ਹੋ ਜਾਵਾਂਗੇ। ਇਨ ਬਿਟਵੀਨ ਸਾਡੇ ਲਈ ਕੋਈ ਰਸਤਾ ਨਹੀਂ ਹੈ। ਅੱਛਾ। ਔਰ ਇਹ ਸੌਖਾ ਨਹੀਂ ਹੈ। ਜਿਹੜੇ ਵੀ ਅੱਜ ਐਕਟਿਵਿਸਟ ਨੇ, ਖਾਸ ਤੌਰ 'ਤੇ ਅੱਜ ਭਾਵੇਂ ਜਿਹੜੇ ਥੋੜ੍ਹੇ ਸੈਲੀਬ੍ਰਿਟੀ ਬਣ ਜਾਂਦੇ ਨੇ, ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੇ ਵੱਡੀਆਂ ਐਕਸਟੈਂਡਡ ਫੈਮਲੀਜ਼ ਵੀ ਤੁਹਾਡੇ ਦਾਇਰਾਕਾਰ 'ਚ ਆ ਕੇ ਉਹਨਾਂ ਦੇ ਨਾਲ ਆਪਣਾ ਨਾਂ ਜੋੜਦੇ ਨੇ ਕਿ ਜੀ ਮੈਂ ਫਲਾਂ ਸ਼ਹੀਦ ਸਿੰਘ ਦਾ ਭਤੀਜਾ ਹੈ ਜਾਂ ਭਤੀਜੀ ਹੈ ਜਾਂ ਚਾਚਾ ਹੈ ਜਾਂ ਤਾਇਆ ਹੈ। ਪਰ ਹਕੀਕਤ ਇਹ ਹੈ ਕਿ ਜਦੋਂ ਉਸ ਦੌਰ 'ਚੋਂ ਗੁਜ਼ਰ ਰਹੇ ਸੀ, ਉਦੋਂ ਤਾਂ ਉਹਨਾਂ ਦਾ ਇਹ ਕਲੀਅਰ ਸੀ ਕਿ ਵੀ ਸਾਡਾ ਕੋਈ ਲਾਗਾ ਦੇਗਾ ਨਹੀਂ। ਕਈ ਹਾਲਤਾਂ 'ਚ ਤਾਂ ਪੇਰੈਂਟਸ ਨੇ ਜਿਹੜਾ ਹੈ ਅੱਕ ਕੇ ਪੁਲਿਸ ਦੇ ਤਸ਼ੱਦਦ ਤੋਂ, ਦੂਜੇ 'ਚੋਂ ਅਖਬਾਰਾਂ ਦੇ ਵਿੱਚ ਇਹ ਐਲਾਨਨਾਮੇ ਕਢਾਏ ਸੀ ਜੀ ਅਸੀਂ ਬੇਦਖਲ ਕੀਤਾ ਹੈ ਔਰ ਕੋਈ ਸਬੰਧ ਨਹੀਂ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਪਰਿਵਾਰਾਂ ਦੇ ਵਿੱਚ, ਖਾਸ ਤੌਰ 'ਤੇ ਗ੍ਰਸਤੀ ਖਾਲਸੇ ਦੇ ਲਈ, ਇਹ ਸੌਖਾ ਨਹੀਂ ਹੁੰਦਾ ਕਿ ਸਾਰੇ ਇੱਕੋ ਪੇਜ 'ਤੇ ਹੋਣ ਔਰ ਉਹ ਤੁਹਾਡੇ ਲਈ ਫਿਰ ਆਬਸਟੈਕਲ ਵੀ ਹੁੰਦਾ ਹੈ, ਰੁਕਾਵਟਾਂ ਵੀ ਹੁੰਦੀਆਂ ਨੇ। ਪਰ ਜਿਸ ਨੂੰ ਇਹ ਗੱਲ ਕਲੀਅਰ ਹੁੰਦੀ ਹੈ ਕਿ ਭਾਈ ਮੇਰੇ ਲਈ ਪਹਿਲ ਗੁਰੂ ਔਰ ਗੁਰੂ ਪੰਥ ਹੈ ਔਰ ਉਸ ਦੇ ਨਾਲ ਕੋਈ ਸਮਝੌਤਾ ਨਹੀਂ ਹੈ। ਬੇਸ਼ੱਕ ਟਾਈਮ ਡਿਫਿਕਲਟ ਹੁੰਦੇ ਨੇ, ਲੇਕਿਨ ਉਸ 'ਚੋਂ ਤੁਸੀਂ ਨਿਕਲ ਜਾਂਦੇ ਹੋ। ਹਮੇਸ਼ਾ ਕੋਸ਼ਿਸ਼ ਔਰ ਯਤਨ ਇਹੀ ਰਹਿਣੇ ਚਾਹੀਦੇ ਨੇ, ਉਹ ਪਰਿਵਾਰਾਂ 'ਚ ਹੋਣ, ਜਥੇਬੰਦੀਆਂ 'ਚ ਹੋਣ ਜਾਂ ਫੈਲੋ ਜਿਹੜੇ ਡਾਈਸੈਂਟਿੰਗ ਸਿੱਖ ਨੇ ਉਹਨਾਂ 'ਚ ਹੋਏ ਕਿ ਭਾਈ ਅਸੀਂ ਸਭ ਨੂੰ ਨਾਲ ਲੈ ਕੇ ਚੱਲਣਾ। ਪਰ ਕਿਤੇ ਨਾ ਕਿਤੇ ਕੋਈ ਐਸੀ ਲਾਈਨ ਆ ਜਾਂਦੀ ਹੈ ਜਿੱਥੇ ਤੁਹਾਨੂੰ ਲਾਈਨ ਖਿੱਚਣੀ ਪੈਂਦੀ ਹੈ। ਸੋ ਇਹ ਜਦੋਂ ਅਸੀਂ ਉਹਨਾਂ ਵੀਰਾਂ ਭੈਣਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਕੌਮ ਪ੍ਰਤੀ, ਖਾਲਿਸਤਾਨ ਪ੍ਰਤੀ ਆਪਣੀ ਵਫਾਦਾਰੀ ਦਿਖਾ ਰਹੇ ਨੇ, ਇਸ ਲਈ ਕੁਛ ਕੰਮ ਕਰ ਰਹੇ ਨੇ, ਤੇ ਵੀਰ ਕੁਲਦੀਪ ਸਿੰਘ ਉਹਨਾਂ 'ਚੋਂ ਹੀ ਨੇ ਜਿਹੜੇ ਪੂਰੀ ਮਜ਼ਬੂਤੀ ਦੇ ਨਾਲ ਬਾਈ ਕਨਵਿਕਸ਼ਨ, ਇੱਕ ਹੁੰਦਾ ਦੇਖੋ ਦੇਖੀ, ਇੱਕ ਨੇ ਜਿਹੜੇ ਹਰ ਚੀਜ਼ ਨੂੰ ਹਰ ਪੈਮਾਨੇ 'ਤੇ ਤੋਲ ਕੇ ਨਾਪ ਕੇ ਫਿਰ ਇਸ ਨਤੀਜੇ 'ਤੇ ਪਹੁੰਚੇ ਨੇ ਕਿ ਭਾਈ ਕੌਮ ਲਈ ਖਾਲਿਸਤਾਨ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਹੈ। ਔਰ ਅਸੀਂ ਵੀਰ ਕੁਲਦੀਪ ਸਿੰਘ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਔਰ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਜਿਹੜੀ ਹੈ ਉਹ ਅਰਦਾਸ ਵੀ ਕਰਦੇ ਹਾਂ। ਦੇਖੋ ਸਾਡੇ ਕੁਛ ਵਿਊਅਰਸ ਨੂੰ ਹੁੰਦਾ ਹੈ ਕਿ ਵੀ ਜਦੋਂ ਇੰਟਰਨੈਸ਼ਨਲ ਇਸ਼ੂ ਆਉਣ ਤੇ ਉਹਨਾਂ ਨੂੰ ਉਹ ਕਈ ਵਾਰੀ ਕਈ ਮਿਲਣਗੇ, ਕਹਿਣਗੇ ਡਾਕਟਰ ਸਾਹਿਬ ਗੱਲਾਂ ਤੁਹਾਡੀਆਂ ਬੜੀਆਂ ਕੀਮਤੀ ਹੁੰਦੀਆਂ ਪਰ ਕਈ ਵਾਰ ਐਂ ਇਸ਼ਾਰਾ ਕਰ ਰਹੇ ਹੁੰਦੇ ਨੇ। ਮੈਂ ਕਿਹਾ ਕੀ ਕਹਿੰਦੇ ਜੀ, ਉੱਤੋਂ ਦੀ ਲੰਘ ਜਾਂਦੀਆਂ। ਹੁਣ ਚਲੋ ਕੁਛ ਨੂੰ ਇਹ ਹੁੰਦਾ ਹੈ ਕਿ ਜੀ ਜਿਹੜਾ ਸਾਨੂੰ ਹੋਰ ਕਿਤੇ ਨਹੀਂ ਸੁਣਨ ਨੂੰ ਮਿਲਦਾ ਜਾਂ ਸਾਡੇ ਕੋਲ ਪੜ੍ਹਨ ਦੀ ਜਿਹੜੀ ਹੈ ਉਹ ਨਹੀਂ ਹੈ, ਸ਼ੌਕ ਵੀ ਨਹੀਂ ਹੈ ਜਾਂ ਸਾਡੇ ਕੋਲ ਪੜ੍ਹਾਈ ਨਹੀਂ ਹੈ, ਵੀ ਤੁਸੀਂ ਤਾਂ ਬਣਿਆ ਬਣਾਇਆ ਫਾਰਮੂਲਾ ਜਿਹੜਾ ਹੈ ਉਹ ਪੇਸ਼ ਕਰਦੇ ਪੁੜੀ 'ਚ ਪਾ ਕੇ ਦੇ ਦਿੰਦੇ ਹੋ ਵੀ ਫੱਕਾ ਮਾਰੋ ਤੇ ਸਾਰਾ ਗਿਆਨ ਅੰਦਰ। ਮੈਂ ਕਹਿੰਦਾ ਨਹੀਂ, ਗਿਆਨ ਵੈਸੇ ਚਮਚੇ ਨਾਲ ਲਗਾੜ ਕੇ ਤਾਂ ਨਹੀਂ ਦਿੱਤਾ ਜਾਂਦਾ, ਲੇਕਿਨ ਇਹ ਜ਼ਰੂਰ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਥੋੜ੍ਹਾ ਬਹੁਤ ਆਪਣੇ ਤੋਂ ਬਾਹਰ ਨਿਕਲ ਕੇ ਦੇਖਦੇ ਹੋ, ਕਿਉਂਕਿ ਦੇਖੋ ਅੱਜ ਪਹਿਲੀ ਗੱਲ ਤਾਂ ਜੇ ਅਸੀਂ ਈਵਨ ਸਿੱਖ ਕੌਮ ਦੇ ਆਪਣੇ ਹਵਾਲੇ ਨਾਲ ਵੀ ਗੱਲ ਕਰੀਏ, ਇੱਕ ਤਾਂ ਖਾਲਿਸਤਾਨ ਦੀ ਸਟਰਗਲ ਹੈ ਜਿਸ ਦੇ ਲਈ ਅਸੀਂ ਜਦੋਂ ਜੀਓ ਪੋਲੀਟਿਕਸ ਦੀ ਗੱਲ ਕਰਦੇ ਹਾਂ, ਦੁਨੀਆ 'ਚ ਕਿੱਥੇ ਤੁਹਾਡੇ ਅਲਾਇੰਸ ਬਣਦੇ ਨੇ, ਕਿੱਥੇ ਕਿਹਦਾ ਵਿਰੋਧ ਆਭਾਸ ਹੈ ਇੱਕ ਦੂਜੇ ਦੇ ਨਾਲ, ਉਹਦੇ ਲਈ ਵੀ ਇੰਪੋਰਟੈਂਟ ਹੈ। ਦੂਸਰੇ ਪਾਸੇ ਕਿਉਂਕਿ ਸਿੱਖ ਇਸ ਵੇਲੇ ਦੁਨੀਆ ਦੇ ਹਰ ਕੋਨੇ 'ਚ ਬੈਠੇ ਹੋਏ ਨੇ, ਜਦੋਂ ਵੀ ਕਿਤੇ ਕੋਈ ਤਬਦੀਲੀ ਹੁੰਦੀ ਹੈ, ਕੋਈ ਰਜੀਮ ਚੇਂਜ ਹੁੰਦਾ ਹੈ ਜਾਂ ਕੋਈ ਹੋਰ ਮਾਰਾ ਮਾਰੀ ਜਾਂ ਦੂਸਰਾ, ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣਿਆਂ ਦਾ ਹੀ ਫਿਕਰ ਹੁੰਦਾ ਨਾ ਵੀ ਸਾਡੇ ਆਪਣੇ ਨੇ ਉੱਥੇ ਬੈਠੇ ਹੋਏ, ਉਹਨਾਂ ਦਾ ਕੀ ਬਣੇਗਾ। ਤੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸੰਸਾਰ ਇੱਕ ਪਿੰਡ ਹੈ, ਬਿਲਕੁਲ ਗਲੋਬਲ ਵਿਲੇਜ ਦਾ ਮਤਲਬ ਇਹ ਹੈ ਕਿ ਸਾਰਾ ਗਲੋਬ, ਇੱਕ ਜ਼ਮਾਨੇ 'ਚ ਜਦੋਂ ਜਿਓਗ੍ਰਾਫੀਆ ਨਵੇਂ ਪੜ੍ਹਨ ਲੱਗਦੇ ਸੀ ਤੇ ਟੇਬਲ ਦੇ ਉੱਤੇ ਉਹ ਗਲੋਬ ਰੱਖਿਆ ਹੁੰਦਾ ਸੀ, ਉਹਨੂੰ ਘੁਮਾ ਕੇ ਦਿਖਾਇਆ ਜਾਂਦਾ ਸੀ ਵੀ ਆਹ ਸਮੁੰਦਰ ਨੇ, ਆਹ ਕੰਟੀਨੈਂਟ ਨੇ, ਆਹ ਇੱਧਰ ਹੈ ਉੱਧਰ ਹੈ। ਉਦੋਂ ਕਿੰਨਾ ਡਿਸਟੈਂਸ, ਕੌਣ ਕਿੱਥੇ ਪਹੁੰਚਦਾ ਤੁਸੀਂ ਇਮੈਜਿਨ ਵੀ ਨਹੀਂ ਸੀ ਕਰ ਸਕਦੇ ਹੁੰਦੇ। ਉਦੋਂ ਹੀ ਜਿਹੜਾ 7 ਸਮੁੰਦਰ ਪਾਰ ਦੀਆਂ ਕਹਾਣੀਆਂ ਇਸੇ ਲਈ। ਹੁਣ ਅੱਜ ਹਾਲਾਤ ਇਹ ਨੇ ਕਿ ਵੀ ਤੁਸੀਂ ਇੱਕ ਕੰਟੀਨੈਂਟ ਦੇ ਵਿੱਚ ਬ੍ਰੇਕਫਾਸਟ ਕਰੋ, ਦੂਸਰੇ ਕੰਟੀਨੈਂਟ ਦੇ ਵਿੱਚ ਜਾ ਕੇ ਮਹਾਦੀਪ 'ਚ ਲੰਚ ਕਰੋ, ਤੀਸਰੇ 'ਚ ਜਾ ਕੇ ਤੁਸੀਂ ਈਵਨਿੰਗ ਟੀ ਲਓ, ਚੌਥੇ 'ਚ ਜਾ ਕੇ ਤੁਸੀਂ ਜਿਹੜਾ ਉਹ ਡਿਨਰ ਕਰੋ, ਤੇ ਜਿਹੜਾ ਉਹ ਨੈਕਸਟ ਜਾ ਕੇ
ਮਾਰਨਿੰਗ ਵਾਕ ਲੈ ਰਹੇ ਹੋ। ਕਹਿਣ ਦਾ ਮਤਲਬ ਇਹ ਹੈ ਕਿ ਡਿਸਟੈਂਸ ਵੀ ਉਸ ਲਿਹਾਜ਼ ਨਾਲ ਹੋਇਆ। ਔਰ ਜਿਵੇਂ ਦੁਨੀਆ ਦੇ ਵਿੱਚ ਇੱਕ ਜ਼ਮਾਨਾ ਸੀ ਜਦੋਂ ਤੁਸੀਂ ਟ੍ਰੇਡ ਦੀ ਅਸੀਂ ਗੱਲ ਹਾਲਾਂ ਟ੍ਰੇਡ ਵੀ ਹਜ਼ਾਰਾਂ ਸਾਲ ਪੁਰਾਣਾ ਹੈ। ਵਾਸਕੋ ਡੀ ਗਾਮਾ ਦੂਜੇ ਮਸਾਲੇ ਲੈਣ ਹੀ ਗਿਆ ਸੀ, ਕੋਲੰਬਸ ਵੀ ਸਪਾਈਸ ਲੱਭਣ ਅਮਰੀਕਾ 'ਚ ਆ ਗਿਆ ਸੀ ਉੱਥੋਂ ਪੁਰਤਗਾਲ 'ਚੋਂ ਨਿਕਲ ਕੇ। ਲੇਕਿਨ ਇੱਕ ਪੀਰੀਅਡ ਆਇਆ ਸੈਕੰਡ ਵਰਲਡ ਵਾਰ ਤੋਂ ਬਾਅਦ ਔਰ ਖ਼ਾਸ ਤੌਰ 'ਤੇ 70s 80s ਤੱਕ ਪਹੁੰਚਦੇ ਹਾਂ, ਜਦੋਂ ਕਿ ਕਿਉਂਕਿ ਉਸ ਜ਼ਮਾਨੇ 'ਚ ਵਪਾਰ ਦੇ ਹਰ ਇੱਕ ਦੇ ਆਪੋ ਆਪਣੇ ਜਿਹੜੇ ਸੀ ਉਹ ਸ਼ਰਤਾਂ ਸੀ। ਫਿਰ ਜਿਹੜੇ ਵਪਾਰੀ ਨੇ, ਹੁਣ ਬਹੁਤ ਵਾਰ ਜਦੋਂ ਅਸੀਂ ਰਾਜ਼ਨ ਔਰ ਰਾਹਬਰ ਇਹ ਦੋ ਲਫ਼ਜ਼ ਨੇ, ਅਕਸਰ ਇਹਦਾ ਇੱਕ ਸ਼ੇਅਰ ਜਿਹੜਾ ਮੈਂ ਕੋਟ ਵੀ ਕਰਦਾ ਹੁੰਦਾ। ਹੁਣ ਤੁਸੀਂ ਇਹ ਦੇਖੋਗੇ ਇਹ ਦੋਨੋਂ ਹੀ ਲਫ਼ਜ਼ ਵਪਾਰਕ ਕਾਫਲਿਆਂ ਨਾਲ ਜੁੜੇ ਹੋਏ ਨੇ। ਹੁਣ ਰਾਜ਼ਨ ਹੁੰਦਾ ਹੈ, ਰਾਜਨ ਜਿਹੜਾ ਕਾਫਲੇ ਦੇ ਉੱਤੇ, ਔਰ ਜਿਹੜਾ ਵਪਾਰੀਆਂ ਦੇ ਕਾਫਲੇ ਕਈ ਮੀਲ ਤੱਕ ਹੁੰਦੇ ਸੀ, ਜਿਨ੍ਹਾਂ ਦੇ ਪਹਿਰੇਦਾਰ ਅੱਗੇ ਵੀ ਨੇ ਪਿੱਛੇ ਵੀ ਨੇ। ਇੱਕ ਉਸ ਕਾਫਲੇ ਨੂੰ ਲੀਡ ਕਰ ਰਿਹਾ ਜਿਹਨੂੰ ਰਾਹਬਰ ਕਹਿੰਦੇ ਸੀ, ਜਿਹਨੂੰ ਅਸੀਂ ਪੰਜਾਬੀ 'ਚ ਰਹਿਬਰ ਕਹਿ ਦਿੰਦੇ ਹਾਂ। ਹੁਣ ਉਹ ਧਾਰਮਿਕ ਦੁਨੀਆ 'ਚ ਵੀ ਰਹਿਬਰ ਹੈ, ਪਰ ਉਹ ਰਾਹਬਰ ਸੀ ਜਿਹੜਾ ਉਹਨੂੰ ਕਾਫਲੇ ਨੂੰ ਦਿਸ਼ਾ ਨਿਰਦੇਸ਼ ਦੇ ਰਿਹਾ। ਤੇ ਜਦੋਂ ਕਾਫਲੇ ਤੁਰਦੇ ਸੀ ਜਿਹੜੇ ਡਾਕੂ ਔਰ ਦੂਸਰੇ ਉਹਨਾਂ ਦੇ ਹਮਲੇ ਵੀ ਕਰਦੇ ਸੀ, ਉਹਨਾਂ ਨੂੰ ਰਾਜਨ ਕਹਿੰਦੇ ਸੀ। ਰਾਜ ਨਹੀਂ ਉਹਦੇ 'ਚੋਂ ਆਇਆ ਕਿ ਭਾਈ ਉਹ ਲੁੱਟ ਕੇ ਲੈ ਜਾਂਦੇ ਸੀ। ਔਰ ਉਹਦੇ 'ਚ ਫਿਰ ਹੁੰਦਾ ਸੀ ਕਿ ਜੇ ਕਾਫਲਾ ਲੁੱਟਿਆ ਜਾਏ ਤੇ ਇਹਦਾ ਦੋਸ਼ ਜਿਹੜਾ ਹੈ ਉਹ ਰਾਹਬਰ ਦੇ ਕੋਲ ਹੈ ਕਿ ਭਾਈ ਤੂੰ ਠੀਕ ਅੰਦਾਜ਼ਾ ਕਿਉਂ ਨਹੀਂ ਲਾਇਆ, ਜਾਂ ਤੂੰ ਠੀਕ ਕਾਫਲੇ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਹੜਾ ਹੈ ਉਹ ਕਿਉਂ ਨਹੀਂ ਅਮਲ ਕੀਤੇ, ਜਾਂ ਕਿਉਂ ਨਹੀਂ ਵਿਉਂਤਬੰਦੀ ਕੀਤੀ। ਹੁਣ ਇਹ ਕਿਉਂਕਿ ਬਹੁਤ ਸਾਰੇ ਵਪਾਰੀਆਂ ਦੇ ਕਾਫਲੇ ਹੀ ਹੁੰਦੇ ਸੀ। ਔਰ ਜਦੋਂ ਅਸੀਂ ਵਪਾਰ ਦੀ ਗੱਲ ਕਰਦੇ ਹਾਂ, ਬਸਰਾ, ਬਗਦਾਦ ਔਰ ਈਵਨ ਯੂਰਪ ਤੱਕ ਵੀ ਇਹ ਨਹੀਂ ਹੈ ਵੀ ਜਦੋਂ ਤੱਕ ਕੋਲੰਬਸ ਨੇ ਅਮਰੀਕਾ ਨਹੀਂ ਸੀ ਲੱਭਿਆ ਜਾਂ ਵਾਸਕੋ ਡੀ ਗਾਮਾ ਸਮੁੰਦਰ ਰਾਹੀਂ ਭਾਰਤ ਨਹੀਂ ਸੀ ਪਹੁੰਚਿਆ, ਕੋਚੀਨ ਜਾਂ ਗੋਆ ਦੇ ਵਿੱਚ ਵੀ ਦੁਨੀਆ 'ਚ ਕੋਈ ਯੂਰਪ ਦੇ ਤੱਕ, ਏਸ਼ੀਆ ਤੋਂ ਯੂਰਪ ਤੱਕ ਰਾਊਟ ਤਾਂ ਲੈਂਡ ਰਾਊਟ ਹੈ ਹੀ ਸੀ, ਜਿਹੜਾ ਅੱਜ ਵੀ ਹੈ। ਅੱਜ ਵੀ ਜਦੋਂ ਅਸੀਂ ਸਾਡਾ ਪੰਜਾਬ, ਫਿਰ ਪਾਕਿਸਤਾਨ, ਅਫਗਾਨਿਸਤਾਨ, ਤੁਸੀਂ ਅੱਗੇ ਤੁਰਕਮਾਨਿਸਤਾਨ ਕਰਦੇ ਕਰਦੇ ਟਰਕੀ ਦੇ ਨਾਲ ਜਾ ਕੇ ਲੈਂਡ ਰਾਊਟ ਲੱਗਦਾ। ਟਰਕੀ ਤੋਂ ਤੁਸੀਂ ਜਿਹੜਾ ਉਹ ਆ ਜਾਂਦੇ ਹੋ ਯੂਰਪ ਦੇ ਵਿੱਚ। ਇਸੇ ਤਰ੍ਹਾਂ ਅਫਗਾਨਿਸਤਾਨ ਨਾਲ ਉਜ਼ਬੇਕਿਸਤਾਨ, ਤੁਰਕਮਾਨਿਸਤਾਨ ਔਰ ਨਾਲ ਜਾ ਕੇ ਰਸ਼ੀਆ ਲੱਗ ਜਾਂਦਾ। ਰੂਸ ਜਿਹੜਾ ਉਹ ਯੂਰਪ ਦਾ ਹੀ ਹਿੱਸਾ ਹੈ, ਕੁਛ ਹਿੱਸਾ ਏਸ਼ੀਅਨ ਹੈ, ਕੋਈ ਯੂਰਪ ਹੈ, ਇੱਧਰ ਸੈਂਟਰਲ ਏਸ਼ੀਆ ਨਾਲ ਲੱਗਦਾ। ਸੋ ਇਹ ਸਾਰੇ ਰਾਊਟ ਲੱਗਦੇ ਸੀ। ਔਰ ਦੁਨੀਆ 'ਚ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਮੁੱਢਲੇ ਇੰਟਰਸਟ ਇਨਸਾਨੀਅਤ ਦੇ ਜਾਂ ਇਨਸਾਨਾਂ ਦੇ ਇੱਕ ਦੂਜੇ ਪ੍ਰਤੀ ਰਹਿ ਜਾਣਨ ਦੀ ਇੱਛਾ ਜਾਂ ਤਾਂਘ, ਪਰ ਸਭ ਤੋਂ ਜ਼ਿਆਦਾ ਵਪਾਰ, ਪੈਸਾ। ਔਰ ਜਦੋਂ ਦੁਨੀਆ ਦੇ ਵਿੱਚ ਕਮਿਊਨੀਕੇਸ਼ਨ, ਕਨੈਕਟੀਵਿਟੀ ਔਰ ਐਗਰੀ ਟੂ ਡਿਸਐਗਰੀ ਦੀ ਗੱਲ ਵਧੀ, ਤੇ ਫਿਰ ਅਸੀਂ ਦੇਖਦੇ ਹਾਂ ਕਿ ਦੁਨੀਆ ਦੇ ਵਿੱਚ ਵਪਾਰਕ ਸਮਝੌਤੇ ਹੋਏ, ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ। ਔਰ ਉਹਦੇ 'ਚ ਬੇਸ਼ੱਕ ਰਸ਼ੀਆ ਔਰ ਚਾਈਨਾ ਬਿਲਕੁਲ ਐਸਟੇਂਡ ਸੀ ਅਮਰੀਕਾ ਤੋਂ, ਇੱਕ ਦੂਰ ਸੀ, ਲੇਕਿਨ ਅਮਰੀਕਾ ਨੇ ਕਿਵੇਂ ਚਾਈਨਾ ਨੂੰ ਮਦਦ ਕੀਤੀ WTO ਦਾ ਮੈਂਬਰ ਬਣਾਉਣ 'ਚ। ਚਾਈਨਾ ਦੀਆਂ ਕਮਿਊਨਿਸਟ ਵੈਲਿਊਜ਼ ਦੇ ਹੁੰਦਿਆਂ ਵੀ ਚਾਈਨਾ ਨੂੰ UN ਸਿਕਿਉਰਿਟੀ ਕਾਉਂਸਲ ਦਾ ਮੈਂਬਰ ਬਣਾਇਆ। ਚਾਂਗ ਕਾਈ ਸ਼ੇਕ ਦੇ ਫਾਰਮੂਸੇ ਨੂੰ, ਜਿਹੜਾ ਅੱਜ ਤਾਈਵਾਨ ਹੈ, ਬਾਹਰ ਕੱਢਿਆ UN 'ਚੋਂ। ਇਹ ਵੱਖਰੀ ਕਹਾਣੀ ਹੈ ਕਿ ਅੱਜ ਅਮਰੀਕਾ ਪਛਤਾਉਂਦਾ ਹੈ, ਕਿਉਂਕਿ ਜਦੋਂ ਚਾਈਨਾ WTO 'ਚ ਆਇਆ ਉਸ ਦਾ ਨਤੀਜਾ ਸੀ ਕਿ ਚਾਈਨਾ ਮੈਨੂਫੈਕਚਰਿੰਗ ਹੱਬ ਬਣ ਗਿਆ ਦੁਨੀਆ ਦੀਆਂ ਚੀਜ਼ਾਂ ਬਣਨ ਦੀ। ਔਰ ਅੱਜ ਜਿਹੜਾ ਹੈ ਉਹ ਈਵਨ ਅਮਰੀਕਾ ਦੇ ਨਾਲ $700-800 ਬਿਲੀਅਨ ਦਾ ਟ੍ਰੇਡ ਡੈਫਿਸਿਟ ਹੈ। ਇਹ ਮੈਂ ਵੇਰਵੇ 'ਚ ਕਈ ਵਾਰੀ ਬੇਸ਼ੱਕ ਉਹਦਾ ਸਿੱਧਾ ਸੰਬੰਧ ਨਾ ਵੀ ਟੌਪਿਕ ਦੇ ਨਾਲ ਲੱਗਦਾ ਹੋਏ, ਇਹ ਦੱਸਣ ਦੇ ਲਈ ਵੀ ਜਦੋਂ ਅਸੀਂ ਦੁਨੀਆ ਦੇ ਵਿੱਚ ਕਨਫਲਿਕਟ ਦੇਖਦੇ ਹਾਂ ਜਾਂ ਜਿਹਦੀ ਬਦੌਲਤ ਵਰਲਡ ਵਾਰ ਹੋਏ। ਹੁਣ ਦੋਵੇਂ ਵਰਲਡ ਵਾਰ ਜਿਹੜੇ ਨੇ, ਪਹਿਲਾ ਫਸਟ ਵਰਲਡ ਵਾਰ ਜਿਹੜਾ 1914 ਤੋਂ 1918 ਤੱਕ ਹੋਇਆ, ਔਰ ਦੂਸਰਾ ਸੰਸਾਰ ਜੰਗ ਜਾਂ ਆਲਮੀ ਜੰਗ ਜਿਹਨੂੰ ਕਿਹਾ ਜਾਂਦਾ 1939 ਤੋਂ 1945 ਤੱਕ ਹੋਇਆ, ਯੂਰਪ 'ਚ ਹੋਏ। ਭਾਵੇਂ ਉਹਨਾਂ ਦੀ ਜ਼ਦ ਦੇ ਵਿੱਚ ਏਸ਼ੀਆ, ਅਫਰੀਕਾ ਸਾਰੇ ਕੰਟੀਨੈਂਟ ਆਏ, ਪਰ ਇਹ ਵੀ ਇਹਨਾਂ ਕੰਪੀਟਿੰਗ ਪਾਵਰਸ ਦੇ ਵਿੱਚ ਹੀ ਸੀ। ਉਹ ਬ੍ਰਿਟਨ ਹੋਏ, ਜਰਮਨੀ ਹੋਏ, ਫਰਾਂਸ ਹੋਏ, ਰਸ਼ੀਆ ਹੋਏ, ਇਹ ਸਾਰੇ ਜਿਹੜੇ ਨੇ ਇੱਕ ਬਲਾਕ ਇੱਧਰ ਇਟਲੀ ਹੋਏ, ਇੱਕ ਬਲਾਕ ਇੱਧਰ ਬਣ ਗਿਆ, ਇੱਕ ਉੱਧਰ ਬਣ ਗਿਆ। ਤੇ ਹਿੱਤ ਕੀ ਸੀ? ਵਪਾਰਕ।
ਦੁਨੀਆ ਨੂੰ ਕੋਲੋਨਾਈਜ਼ ਕਿਹਨੇ ਕੀਤਾ? ਜੇ ਅਸੀਂ ਦੇਖਦੇ ਹਾਂ ਕਿ ਦੁਨੀਆ ਸਾਰੇ ਨੂੰ ਬਸਤੀਵਾਦ ਜਿਹਦੇ ਥੱਲੇ ਕਿਸ ਲੈਵਲ ਦੇ ਉੱਤੇ ਜਾ ਕੇ ਇਹਨਾਂ ਨੇ ਕੋਲੋਨਾਈਜ਼ ਕੀਤਾ ਯੂਰਪੀਅਨ ਪਾਵਰਸ ਨੂੰ, ਤੇ ਫਿਰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਬੇਸ਼ੱਕ ਅਮਰੀਕਾ ਦੇ ਕੋਲ ਇਹ ਤਾਂ ਕਲੰਕ ਨਹੀਂ ਹੈ ਵੀ ਅਮਰੀਕਾ ਨੇ ਦੁਨੀਆ 'ਚ ਜਾ ਕੇ ਕਿਤੇ ਬਸਤੀਵਾਦ ਪੈਦਾ ਕੀਤਾ ਹੈ। ਹਾਲਾਂ ਫਿਲੀਪੀਨਸ ਦੇ ਨਾਲ ਜਾਂ ਥੋੜ੍ਹਾ ਬਹੁਤ ਸਾਊਥ ਅਮਰੀਕਾ ਦੇ ਹਵਾਲੇ ਨਾਲ ਅਸੀਂ ਡੋਮੀਨੈਂਸ ਦੇਖਦੇ, ਲੇਕਿਨ ਅੱਜ ਇਹ ਹਕੀਕਤ ਹੈ ਕਿ ਅਮਰੀਕਾ ਦਾ ਹੁਣ ਜਦੋਂ ਇਹ ਹੁੰਦਾ ਹੈ ਕਿ ਜੀ ਅਮਰੀਕਾ ਦਾ ਇੰਨਾ $250 ਟ੍ਰਿਲੀਅਨ ਦਾ ਡਿਫੈਂਸ ਬਜਟ ਹੈ, ਤੇ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਇੰਨਾ ਡਿਫੈਂਸ ਬਜਟ ਇੱਥੇ ਕਾਹਦੇ ਲਈ ਹੈ। ਬਹੁਤ ਘੱਟ ਨੂੰ ਸ਼ਾਇਦ ਪਤਾ ਹੋਏਗਾ ਕਿ 800 ਦੇ ਲਗਭਗ ਓਵਰਸੀਜ਼ ਅਮਰੀਕਾ ਦੇ ਫੌਜੀ ਅੱਡੇ ਨੇ, ਮਿਲਟਰੀ ਬੇਸਿਸ, ਜਿਨ੍ਹਾਂ ਦੇ ਵਿੱਚ ਫੌਜ ਬੈਠੀ ਹੋਈ ਹੈ, ਜਿਹੜੇ ਇਕਵਿਪਡ ਨੇ, ਜਿਹੜੇ ਸਮੁੰਦਰ, ਔਰ ਉਹਨਾਂ 'ਚੋਂ ਮੈਕਸੀਮਮ ਜਿਹੜੇ ਨੇ ਉਹ ਹੁਣ ਚਾਈਨਾ ਦੇ ਉਸ ਖਿੱਤੇ ਦੇ ਵਿੱਚ, ਜਾਪਾਨ, ਵੀਅਤਨਾਮ ਔਰ ਸਾਊਥ ਕੋਰੀਆ ਦੂਸਰਾ। ਹੁਣ 800 ਬੇਸ਼ੱਕ ਕਾਲੋਨੀਜ਼ ਨਹੀਂ ਬਣਾਈਆਂ ਹੋਈਆਂ, ਲੇਕਿਨ ਹੁਣ ਉਹ ਅੱਡੇ ਕਾਹਦੇ ਲਈ ਨੇ? ਜਿਹਦੇ ਥੱਲੇ ਤੁਸੀਂ ਆਪਣਾ ਪ੍ਰਭਾਵ ਵੀ ਛੱਡਦੇ ਹੋ ਔਰ ਤੁਸੀਂ ਉਹਨਾਂ ਨੂੰ ਡਿਕਟੇਟ ਵੀ ਕਰਦੇ ਹੋ ਟਰਮਸ ਕੀ ਹੈ। ਔਰ ਕੱਲ੍ਹ ਨੂੰ ਇਸੇ ਲਈ ਕੋਈ ਅਮਰੀਕਾ ਛੋਟੀ ਪਾਵਰ ਨਹੀਂ ਹੈ। ਬਹੁਤ ਵਾਰ ਜਦੋਂ ਚਾਈਨਾ ਦੇ ਨਾਲ ਕੰਪੈਰੀਜ਼ਨ ਜਾਂ ਦੂਜਾ ਹੁੰਦਾ, ਠੀਕ ਹੈ ਉਹਨਾਂ ਦੀ ਇਕੋਨਮੀ 18-19 ਟ੍ਰਿਲੀਅਨ ਡਾਲਰ ਹੈ, ਫੌਜ ਦੀ ਗਿਣਤੀ ਵੀ, ਲੇਕਿਨ ਅਮਰੀਕਾ ਜਿਹੜੀ ਹੈ ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਤਾਂ ਅਮਰੀਕਾ ਹੀ ਹੈ। ਲੇਕਿਨ ਅਲਟੀਮੇਟਲੀ ਡੋਮੀਨੈਂਸ ਜਿਹੜੀ ਹੈ ਅਮਰੀਕਾ ਨੇ ਜਿਹੜਾ ਮਾਡਲ ਬਾਹਰ ਵਿੱਚ ਹੈ, ਇੱਕ ਪਾਸੇ ਤਾਂ ਟ੍ਰੇਡ ਦਾ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਥੱਲੇ, ਦੂਸਰੇ ਪਾਸੇ ਕਾਰਪੋਰੇਟ ਮਾਡਲ, ਵੱਡੇ ਵੱਡੇ ਕਾਰਪੋਰੇਟ ਘਰਾਣੇ, ਔਰ ਫਿਰ ਉਹੀ ਕਾਰਪੋਰੇਟ ਮਾਡਲ ਥਾਂ ਥਾਂ ਖੜੇ ਹੋਏ। ਹੁਣ ਜਿਹੜਾ ਔਰ ਲੜਾਈ ਜਾਂ ਜੰਗਾਂ ਦਾ ਮੂਲ ਕਾਰਨ ਅਲਟੀਮੇਟਲੀ ਫਾਈਨੈਂਸ਼ੀਅਲ ਇੰਟਰਸਟ ਹੀ ਹੁੰਦਾ ਹੈ, ਟ੍ਰੇਡ ਹੀ ਹੁੰਦਾ ਹੈ। ਕਿਹਨੂੰ ਕੀ ਹੈ, ਕਿੱਥੋਂ ਕਿਹਨੂੰ ਕਾਬੂ ਕਰਨਾ ਹੈ, ਕਿਹਨੂੰ ਦਬਾਉਣਾ ਹੈ, ਕੌਣ ਪ੍ਰੋਗਰੈਸ ਕਰ ਰਿਹਾ ਹੈ, ਕਿਹਨੂੰ ਰਿਗਰੈਸ ਕਰਵਾਉਣਾ ਹੈ। ਔਰ ਇਸੇ ਦੇ ਚੱਲਦਿਆਂ ਜੇ ਅਸੀਂ ਦੇਖੀਏ ਕਿ ਜੇ ਸੋਵੀਅਤ ਯੂਨੀਅਨ ਨੂੰ 15 ਟੁਕੜਿਆਂ ਦੇ ਵਿੱਚ ਟੁੱਟਣਾ ਪਿਆ, ਉਹਦਾ ਵੀ ਇਕਨੋਮਿਕਲ ਕਲੈਪਸ ਹੋਇਆ। ਮਿਲੀਟੈਰਲੀ ਤਾਂ ਉਦੋਂ ਵੀ ਰਸ਼ੀਆ ਜਿਹੜਾ ਸੋਵੀਅਤ ਯੂਨੀਅਨ ਦਾ ਮੇਨ ਕੰਟਰੀ ਸੀ, 14 ਹੋਰ ਸੂਬੇ ਜਿਹੜੇ ਬਾਅਦ 'ਚ ਮੁਲਕ ਬਣੇ, ਸਪੇਸ 'ਚ ਵੀ ਬੰਦਾ ਰਸ਼ੀਆ ਨੇ ਭੇਜਿਆ, ਟੈਕਨੋਲੋਜੀ ਦੀ ਵੀ ਕੋਈ ਕਮੀ ਨਹੀਂ ਸੀ, ਫੌਜ ਵੀ ਉਹਨਾਂ ਦੀ ਸਟੇਟ ਆਫ ਦਾ ਆਰਟ, ਮਿਲਟਰੀ ਪਾਵਰ, ਇਹ ਸਾਰੇ ਦੇ ਹੁੰਦਿਆਂ ਵੀ ਕਲੈਪਸ ਹੋਇਆ ਇਕਨੋਮਿਕਲ, ਕਿਉਂਕਿ ਅਮਰੀਕਾ ਨੇ ਫਸਾ ਲਿਆ ਅਫਗਾਨਿਸਤਾਨ ਦੇ ਵਿੱਚ 10 ਸਾਲ ਉਹ ਲੂਜ਼ ਹੁੰਦੇ ਰਹੇ। ਕਿੰਨੇ ਮਿਗ ਰੋਜ਼ ਡਿੱਗ ਰਹੇ ਨੇ, ਕਿੰਨੇ ਕੀ ਹੈ, ਤੁਸੀਂ ਫੌਜਾਂ ਉੱਧਰ ਨੂੰ ਵੀ ਚਾੜ ਦਿੱਤੀਆਂ ਨੇ, ਚੈਕੋਸਲੋਵਾਕੀਆ ਵੀ, ਹੰਗਰੀ ਵੀ, ਪੋਲੈਂਡ 'ਚ ਵੀ, ਈਸਟਰਨ ਯੂਰਪ 'ਚ ਵੀ ਤੁਸੀਂ ਆਪਣੇ ਡੰਡੇ ਦੇ ਨਾਲ ਆਪਣਾ ਜਿਹੜੀ ਹੈ ਡੋਮੀਨੈਂਸ ਰੱਖਣਾ ਚਾਹੁੰਦੇ ਹੋ, ਪਰ ਅਲਟੀਮੇਟਲੀ ਤੁਸੀਂ ਡਿੱਗੇ ਔਰ ਫਾਈਨੈਂਸ਼ੀਅਲ ਕਲੈਪਸ। ਇਸੇ ਤਰ੍ਹਾਂ ਜਦੋਂ ਇੰਡੀਆ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ, ਭਾਵੇਂ ਉਹਨਾਂ ਦੀ ਅਜੇ ਜਿਹੜੀ ਇਕੋਨਮੀ ਹੈ ਉਹ 3-3.5 ਟ੍ਰਿਲੀਅਨ ਡਾਲਰ ਨੂੰ ਕ੍ਰਾਸ ਨਹੀਂ ਕੀਤੀ, ਭਾਵੇਂ ਉਹ ਗਪੌੜ ਜਿੰਨੇ ਮਰਜ਼ੀ ਛੱਡੀ ਜਾਣ, ਪਰ ਤੁਸੀਂ ਦੇਖੋਗੇ ਕਿ ਵੀ ਜਦੋਂ ਇਹ ਕਲੈਪਸਿੰਗ ਲਾਈਨ ਸ਼ੁਰੂ ਹੁੰਦੀ ਹੈ, ਹੁਣ ਖਬਰ ਲੱਗਦੀ ਹੈ ਅਮਰੀਕਾ ਦੇ ਵਿੱਚ ਕਿ ਜੀ ਬਲੂਮਬਰਗ ਦੇ ਵਿੱਚ ਕਿ ਅਡਾਨੀ ਗਰੁੱਪ ਦੇ ਖਿਲਾਫ ਜਿਹੜਾ ਕਰਪਟ ਪ੍ਰੈਕਟਿਸਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਧਰ ਇਹਨਾਂ ਦੇ ਸ਼ੇਅਰ ਬਾਜ਼ਾਰ 'ਚ ਲੁੜਕ ਜਾਂਦੇ ਨੇ ਅਡਾਨੀ ਦੇ ਸ਼ੇਅਰ। ਇਸ ਤੋਂ ਪਹਿਲਾਂ ਜਦੋਂ ਇਲੈਕਟਰਲ ਬੌਂਡਸ ਦੀ ਗੱਲ ਆਉਂਦੀ ਹੈ, ਅਸੀਂ ਦੇਖਦੇ ਹਾਂ ਕਿ ਬਲੱਡ ਬਾਥ ਹੁੰਦਾ ਹੈ ਉੱਥੋਂ ਦੀ ਸਟਾਕ ਮਾਰਕੀਟ। ਸੋ ਇਹ ਜਿਹੜੀ ਬੜੇ ਕਈ ਵਾਰੀ ਪਖਾਨੇ ਵਾਂਗ ਕਈ ਚੀਜ਼ਾਂ ਫੁਲਾਈਆਂ ਹੁੰਦੀਆਂ ਨੇ, ਇਹਨਾਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੁੰਦੀ ਜਾਂ ਉਮਰ ਨਹੀਂ ਹੁੰਦੀ। ਹੁਣ ਇਸੇ ਤਰ੍ਹਾਂ ਜਦ ਇਹਦੇ ਬਾਵਜੂਦ ਕਿ ਸੋਵੀਅਤ ਯੂਨੀਅਨ ਟੁੱਟਿਆ, ਰਸ਼ੀਆ ਜੇ ਇਸ ਨੂੰ ਵਾਪਸ ਉਹਦੀਆਂ ਆਲਮੋਸਟ ਜਿਹੜੀਆਂ ਐਸ਼ਿਜ਼ ਬਣੀਆਂ ਸੀ ਉੱਥੋਂ ਵਾਪਸ ਖੜਾ ਕਰਨ ਲਈ ਪੁਤਿਨ ਨੇ, ਜਿਹੜਾ ਸੋਵੀਅਤ ਯੂਨੀਅਨ ਦੇ ਵੇਲੇ ਤਾਂ ਉਹਨਾਂ ਦੀ ਮੇਨ ਜਿਹੜੀ ਇੰਟੈਲੀਜੈਂਸ ਏਜੰਸੀ KGB ਦਾ ਹੈਡ ਸੀ, ਉਹਨੇ ਜਦੋਂ ਆਇਆ ਕਿਵੇਂ ਉਹਨੇ ਵਾਪਸ ਉਹ ਡ੍ਰੀਮ ਕਿ ਜੀ ਅਸੀਂ ਸੋਵੀਅਤ ਯੂਨੀਅਨ ਨੂੰ ਵਾਪਸ ਉਸ ਤੱਕ ਲਿਜਾਣਾ, ਉਹਦੇ ਥੱਲੇ ਉਹਨੇ ਕ੍ਰਾਈਮੀਆ 'ਚ ਕੀ ਕੀਤਾ, ਬੈਲਾਰੂਸ ਕਿਵੇਂ ਪ੍ਰਭਾਵ ਬਣਾਇਆ, ਔਰ 2 ਸਾਲ ਪਹਿਲਾਂ ਯੂਕਰੇਨ ਵਾਰ ਜਿਹੜੀ ਫੈਬਰਵਰੀ 2022 ਦੇ ਵਿੱਚ ਜੇ ਇਸ ਦੀ ਸ਼ੁਰੂਆਤ ਹੁੰਦੀ ਹੈ। ਲੇਕਿਨ ਇਹੀ ਪਾਰਟ ਜੇ ਰਸ਼ੀਆ ਦੇ ਵਿੱਚ ਉਹ ਪੋਟੈਂਸ਼ੀਅਲ ਸੀ ਜਾਂ ਹੈ, ਤੇ ਅਮਰੀਕਾ ਨੂੰ ਵੀ ਹਮੇਸ਼ਾ ਇਹ ਲੱਗਦਾ ਸੀ ਵੀ ਇਹਨੂੰ ਕਾਰਨਰ ਕਰੋ। ਨੈਟੋ ਨੂੰ ਜਿਹਦਾ ਹਾਲਾਂ ਰੋਲ ਖਤਮ ਹੋ ਗਿਆ ਸੀ ਜਦੋਂ ਸੋਵੀਅਤ ਯੂਨੀਅਨ ਦਾ ਕਲੈਪਸ ਹੋਇਆ, ਰਸ਼ੀਆ ਮੈਂਬਰ ਬਣਨਾ ਚਾਹੁੰਦਾ ਸੀ ਨੈਟੋ ਦਾ, ਪਰ ਅਮਰੀਕਾ ਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਉਹਦੇ 'ਚ ਕਿੰਨਾ ਪੋਟੈਂਸ਼ੀਅਲ ਹੈ। ਉਹਨਾਂ ਨੇ ਕਿਵੇਂ ਕਾਰਨਰ ਕੀਤਾ, ਕਰਦੇ
ਯੂਕਰੇਨ ਦੀ ਲੜਾਈ ਨੂੰ ਪੁਸ਼ ਕਰਨ ਦੇ ਵਿੱਚ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਰਸ਼ੀਆ ਦੀ ਇਨਸਿਕਿਉਰਿਟੀ ਵੀ ਸੀ ਤੇ ਅਮਰੀਕਾ ਦਾ ਜਿਹੜਾ ਹੈ ਉਹ ਐਗਰੈਸਿਵ ਸਟਾਂਸ ਸੀ। ਹੁਣ ਇਸ ਸਭ ਦੇ ਚੱਲਦੇ ਆ ਹੁਣ ਇੱਕ ਪਾਸੇ ਡੈਮੋਕ੍ਰੇਸੀ ਦੇ ਮਾਡਲ ਦੀ ਗੱਲ ਹੁੰਦੀ ਹੈ, ਅਮਰੀਕਾ ਜਿੱਥੇ ਕਹੇਗਾ ਕਿ ਜੀ ਅਸੀਂ ਦੇਖੋ ਹਿਊਮੈਨਿਟੇਰੀਅਨ ਵੈਲਿਊਜ਼ ਵੀ ਨੇ ਸਾਡੀਆਂ ਔਰ ਅਸੀਂ ਸਮਝਦੇ ਹਾਂ ਕਿ ਸਿਸਟਮ 'ਚ ਜਮਹੂਰੀਅਤ ਆਣੀ ਚਾਹੀਦੀ ਹੈ। ਹੁਣ ਦੂਸਰੇ ਪਾਸੇ ਇਹ ਨਹੀਂ ਹੈ ਵੀ ਰਸ਼ੀਅਨ ਜਾਂ ਚਾਈਨੀਜ਼ ਮਾਡਲ ਜਿਸ ਅੰਦਾਜ਼ ਦੇ ਵਿੱਚ ਉਹ ਰਨ ਕਰਦੇ ਨੇ ਮੁਲਕ ਨੂੰ, ਉੱਥੇ ਵੋਟਾਂ ਨਹੀਂ, ਉਹਨਾਂ ਨੇ ਵਨ ਪਾਰਟੀ ਸਿਸਟਮ ਆਪਣੇ ਢੰਗ ਨਾਲ ਬਣਾਇਆ ਹੋਇਆ। ਉਹ ਕਹਿੰਦੇ ਨੇ ਜੀ ਦੇਖੋ ਅਸੀਂ ਵੀ ਵੋਟਾਂ ਪਾ ਰਹੇ ਹਾਂ, ਸਾਡੇ ਹੁਣ ਹੋ ਰਿਹਾ। ਔਰ ਮੈਂ ਇਸ ਸਾਰੇ ਟੌਪਿਕ ਨੂੰ ਇਸ ਲਈ ਡਿਸਕਸ ਕਰ ਰਿਹਾ ਕਿ ਆਲਰੇਡੀ ਆਉਣ ਵਾਲੇ ਇਸ ਵਰ੍ਹੇ ਦੇ ਵਿੱਚ ਸ਼ਾਇਦ 20 ਤੋਂ ਜ਼ਿਆਦਾ ਮੁਲਕਾਂ ਦੇ ਵਿੱਚ ਵੋਟਾਂ ਪੈਣੀਆਂ ਨੇ, ਲੇਕਿਨ ਇੱਕ 'ਚ ਪੈ ਕੇ ਹਟੀਆਂ ਪੁਤਿਨ, ਜਿਹਦੇ 'ਚ ਇਹ ਹੋਇਆ ਕਿ ਜੀ 71 ਸਾਲਾ ਪੁਤਿਨ ਅਗਲੇ 6 ਸਾਲ ਲਈ ਫਿਰ ਜਿਹੜਾ ਉਹ ਪ੍ਰੈਜ਼ੀਡੈਂਟ ਬਣ ਗਿਆ ਔਰ 87% ਲੋਕਾਂ ਨੇ ਵੋਟਾਂ ਪਾਈਆਂ। ਹਾਲਾਂ ਅਸੀਂ ਉਸ ਤੋਂ ਪਹਿਲਾਂ ਦੇਖਦੇ ਹਾਂ ਕਿ 16 ਫਰਵਰੀ ਨੂੰ ਅਲੈਕਸੀ ਨੈਵਲਿਨ ਜਿਹੜਾ ਆਪੋਜੀਸ਼ਨ ਦਾ ਮੇਨ ਲੀਡਰ ਸੀ ਔਰ ਜਿਹਨੇ ਪੁਤਿਨ ਨੂੰ ਚੈਲੰਜ ਕਰਨਾ ਸੀ ਜਾਂ ਜਿਹੜਾ ਇੱਕ ਉਸ ਦਾ ਆਜ਼ਾਦਾਨਾ ਪਾਰਟ ਸੀ, ਉਹਨੂੰ ਜੇਲ੍ਹ 'ਚ ਡੱਕਿਆ ਹੋਇਆ ਸੀ। ਪਹਿਲਾਂ ਵੀ ਉਹਨੂੰ ਕੈਮੀਕਲ ਵੈਪਨ ਰਾਹੀਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਔਰ 16 ਫਰਵਰੀ ਨੂੰ ਉਸ ਦੀ ਮੌਤ ਜਿਹੜੀ ਹੈ ਉਹ ਭੇਦ ਭਰੇ ਹਾਲਾਤ 'ਚ ਹੁੰਦੀ ਹੈ, ਜਿਹੜਾ ਜ਼ਾਹਰ ਹੈ ਮਰਡਰ ਹੈ ਜੇਲ੍ਹ ਦੇ ਵਿੱਚ, ਜਿਵੇਂ ਉਹਨਾਂ ਦੀ ਵਾਈਫ ਨੇ ਜਾਂ ਉਹਦੀ ਮਦਰ ਨੇ ਵੀ ਕਿਹਾ। ਜੇ ਈਵਨ ਅਲੈਕਸੀ ਨੈਵਲਿਨ ਵੀ ਹੁੰਦਾ ਫਿਰ ਵੀ, ਜੇ ਉਹ ਵੋਟਾਂ 'ਚ ਵੀ ਹੁੰਦਾ ਫਿਰ ਵੀ ਨਤੀਜਾ ਇਹੀ ਨਿਕਲਣਾ ਸੀ, ਕਿਉਂਕਿ ਇਹ ਜਾਣਦੇ ਨੇ ਵੀ ਕਿਵੇਂ ਜਿਹੜਾ ਇਹ ਤਾਨਾਸ਼ਾਹੀ ਪਾਰਟ ਹੈ ਕਿਵੇਂ ਵੋਟਾਂ ਲੈਣੀਆਂ ਨੇ। ਹੁਣ ਇਸ ਸਾਰੇ ਦੇ ਚਲਦਿਆਂ ਜਦੋਂ ਇਹ ਉਹਨਾਂ ਨੇ ਕਿਹਾ ਜੀ 6 ਸਾਲ ਲਈ ਪੁਤਿਨ ਫਿਰ ਬਣ ਗਿਆ, ਅਮਰੀਕਾ ਨੇ ਔਰ ਯੂਰਪੀਅਨ ਕੰਟਰੀਜ਼ ਨੇ ਕਿਹਾ ਕਿ ਜੀ ਇਟ ਇਜ਼ ਏ ਸ਼ੈਮ ਇਲੈਕਸ਼ਨ, ਇਸ ਇਲੈਕਸ਼ਨ ਦਾ ਕੋਈ ਮੂੰਹ ਸਿਰ ਕੋਈ ਨਹੀਂ ਹੈ ਔਰ ਇਹ ਬਿਲਕੁਲ ਉਸ ਕਿਸਮ ਦਾ। ਪਰ ਤੁਸੀਂ ਦੇਖੋਗੇ ਕਿ ਇੰਡੀਆ ਨੇ ਅੱਗੇ ਵੱਧ ਕੇ ਵਧਾਈਆਂ ਦਿੱਤੀਆਂ ਨੇ ਪੁਤਿਨ ਨੂੰ ਔਰ ਉਹਦੇ 'ਚ ਪ੍ਰਾਈਮ ਮਿਨਿਸਟਰ ਮੋਦੀ ਆਪਣੇ ਐਕਸ ਦੇ ਉੱਤੇ ਲਿਖਦਾ ਹੈ, ਵਾਰਮ ਕੰਗ੍ਰੈਚੁਲੇਸ਼ਨਸ ਟੂ ਹਿਜ਼ ਐਕਸੈਲੈਂਸੀ ਮਿਸਟਰ ਵਲਾਦੀਮੀਰ ਪੁਤਿਨ ਔਨ ਹਿਜ਼ ਰੀ-ਇਲੈਕਸ਼ਨ as the president of Russian Federation. The Indian Prime Minister wrote on X, look forward to working together to further strengthen the time-tested special and privileged strategic partnership between India and Russia in the years to come. ਹੁਣ ਉਹ ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ ਮੱਝਾਂ ਦੀਆਂ ਮੱਝਾਂ ਪੈਣ, ਹੁਣ ਉਹ ਕਹਿ ਰਿਹਾ ਜੀ ਬਹੁਤ ਮੁਬਾਰਕਾਂ ਔਰ ਇਹ ਤੁਸੀਂ ਰਸ਼ੀਅਨ ਜਿਹੜੀ ਹੈ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਬਣ ਗਏ ਹੋ ਔਰ ਮੈਂ ਉਹ ਮੌਕੇ ਦੀ ਹੈ ਭਾਲ ਕਿ ਅਸੀਂ ਟੁਗੈਦਰ ਸਾਡੀ ਟਾਈਮ ਟੈਸਟਡ ਸਪੈਸ਼ਲ ਪ੍ਰਿਵਿਲੇਜਡ ਸਟ੍ਰੈਟੇਜਿਕ ਪਾਰਟਨਰਸ਼ਿਪ ਹੈ ਉਹਨੂੰ ਅਸੀਂ ਅੱਗੇ ਵਧਾਈਏ। ਹੁਣ ਹਾਲਾਂ ਮੈਂ ਇਹ ਸਮਝਦਾ ਵੀ ਚਲੋ ਅਮਰੀਕਨਾਂ ਨੇ ਇਹ ਤਾਂ ਕਹਿਣਾ ਬੰਦ ਕਰਤਾ ਜਦੋਂ ਇੰਡੀਆ ਦੇ ਹਵਾਲੇ ਨਾਲ ਇਹ ਕਹਿੰਦੇ ਸੀ ਕਿ ਜੀ ਲਾਰਜੈਸਟ ਡੈਮੋਕ੍ਰੇਸੀ ਐਂਡ ਗ੍ਰੇਟ ਡੈਮੋਕ੍ਰੇਸੀ ਐਂਡ ਸੇਮ ਵੈਲਿਊ ਸਿਸਟਮ। ਹੁਣ ਅਮਰੀਕਨ ਕੋਈ ਵੈਲਿਊ ਸਿਸਟਮ ਨਹੀਂ ਕਹਿੰਦਾ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇੰਡੀਅਨ ਡੈਮੋਕ੍ਰੇਸੀ ਵੀ ਸ਼ਾਇਦ ਹੀ ਹੈ, ਇਲੈਕਟ੍ਰੋਕ੍ਰੇਸੀ ਹੈ। ਜਿਵੇਂ ਹਿਊਮਨ ਰਾਈਟ ਆਰਗੇਨਾਈਜੇਸ਼ਨ ਨੇ ਕਿਹਾ ਕਿ ਜੇ ਵੋਟਾਂ ਰਾਹੀਂ ਜਿੱਤਣ ਨੂੰ ਹੀ ਡੈਮੋਕ੍ਰੇਸੀ ਕਹਿੰਦੇ ਨੇ ਫਿਰ ਇੰਡੀਆ ਜ਼ਰੂਰ ਡੈਮੋਕ੍ਰੇਸੀ ਹੈ, ਫਿਰ ਤਾਂ ਰਸ਼ੀਆ ਵੀ ਡੈਮੋਕ੍ਰੇਸੀ ਹੈ। 87% ਵੋਟਾਂ ਲੋਕਾਂ ਨੇ ਪਾਈਆਂ, ਬੜੀਆਂ ਮਾਸਕੋ ਦੇ ਉਹਨਾਂ ਦੇ ਚੌਂਕ ਦੇ ਵਿੱਚ ਨਿਕਲ ਕੇ ਔਰ ਦੂਜੇ ਹਜ਼ਾਰਾਂ ਲੋਕ ਸੈਲੀਬ੍ਰੇਟ ਕਰ ਰਹੇ ਨੇ। ਪੁਤਿਨ ਨੇ ਐਡਰੈਸ ਵੀ ਕੀਤਾ। ਪਰ ਜੇ ਵੈਸਟ ਨੂੰ ਅਮਰੀਕਾ ਨੂੰ ਇਹ ਲੱਗਦਾ ਸ਼ੈਮ ਇਲੈਕਸ਼ਨਸ ਨੇ ਜਿਹੜੀਆਂ ਨੇ ਤੇ ਇਹ ਕਿਵੇਂ ਹੋ ਸਕਦਾ ਵੀ ਜਿਹੜੀ ਇਹ ਦੂਸਰੀ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ, ਮੋਦੀ ਦਾ ਇੱਕ ਸਟੈਪ ਅੱਗੇ ਇਕੱਲਾ ਵਿਸ਼ਵ ਗੁਰੂ ਹੀ ਨਹੀਂ, ਮਦਰ ਆਫ ਆਲ ਡੈਮੋਕ੍ਰੇਸੀਜ਼ ਕਿ ਅਸੀਂ ਸਾਰੀਆਂ ਜਮਹੂਰੀਅਤ ਦੀ ਉਹਨੂੰ ਪੁਤਿਨ ਦਾ ਜੋ ਜਿਸ ਢੰਗ ਨਾਲ ਉਹ ਬਣਿਆ ਜਾਂ ਚੁਣਿਆ ਗਿਆ ਉਹ ਬੜਾ ਫੇਅਰ ਲੱਗਦਾ ਕਿ ਜੀ ਉਹਨੇ ਬਹੁਤ ਵੱਡਾ ਜਿਹੜਾ ਮਾਰਕਾ ਮਾਰਿਆ। ਹੁਣ ਇਹੀ ਕਹਾਣੀ ਜੇ ਇਲੈਕਸ਼ਨਾਂ ਅਨਾਉਂਸ ਹੋ ਗਈਆਂ ਭਾਰਤ ਦੇ ਵਿੱਚ, ਕਿੰਨੇ ਫੇਜ਼ਸ ਦੇ ਵਿੱਚ ਨੇ, ਪੰਜਾਬ ਨੂੰ ਸਭ ਤੋਂ ਅਖੀਰ 'ਚ ਰੱਖਿਆ, ਲਿਜਾ ਕੇ ਜੂਨ ਦੇ ਮਹੀਨੇ ਤੱਕ ਪਹੁੰਚਾ ਦਿੱਤਾ ਜਦੋਂ ਘੱਲੂਘਾਰੇ ਹਫ਼ਤੇ ਦੀ ਸ਼ੁਰੂਆਤ ਹੋਣੀ ਹੈ। ਇਹ ਇੱਕ ਵੱਖਰਾ ਟੌਪਿਕ ਹੈ ਕਿ ਭਾਈ ਇਹ ਕਿਵੇਂ ਇਹਨਾਂ ਨੇ ਪੰਜਾਬ ਨੂੰ, ਜੰਮੂ ਕਸ਼ਮੀਰ ਦਾ ਹਾਲ ਫਿਰ ਉਹੀ ਕਰ ਦਿੱਤਾ ਹੈ। ਈਵਨ ਯੂਨੀਅਨ ਟੈਰੀਟਰੀ ਦੀਆਂ ਵੋਟਾਂ ਤੱਕ ਵੀ ਜਿਹੜਾ ਜਾਣ ਨੂੰ ਇਹ ਤਿਆਰ ਨਹੀਂ ਨੇ, ਜਿਹਨੂੰ ਬਣਾਇਆ ਹੋਇਆ ਇਹੀ ਹਾਲ ਲੱਦਾਖ ਦੇ ਵਿੱਚ ਚੱਲ ਰਿਹਾ। ਲੇਕਿਨ ਇਹਦੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਪੁਤਿਨ ਦੀਆਂ ਇਸ ਕਿਸਮ ਦੀਆਂ ਚੋਣਾਂ ਜਿਹੜੀਆਂ ਨੇ ਉਹ ਗ੍ਰੇਟ ਡੈਮੋਕ੍ਰੇਸੀ ਹੈ ਤੇ ਮੋਦੀ ਵੀ, ਬੀਜੇਪੀ ਨੇ ਵੀ ਸੋ ਕਾਲਡ
ਜਿਹੜਾ ਇਹਨਾਂ ਦੀ ਡੈਮੋਕ੍ਰੇਸੀ ਹੈ ਉਸ ਨੂੰ ਉਸ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਤੁਸੀਂ ਦੇਖੋਗੇ ਕਿੰਨੇ ਸਕੈਂਡਲ, ਇਲੈਕਟਰਲ ਬੌਂਡਸ ਦੀ ਲਾਈਨ ਸੁਪਰੀਮ ਕੋਰਟ ਡੀਟੇਲ ਮੰਗ ਰਿਹਾ ਹੈ, ਸਟੇਟ ਬੈਂਕ ਆਫ ਇੰਡੀਆ ਕਿਵੇਂ ਡਿਨਾਇਲ ਮੋਡ 'ਚ ਹੈ, ਤਰੀਕ ਦੇ ਦਿੱਤੀ, 3 ਦਿਨ ਹੋਰ ਤੇ 4 ਦਿਨ ਹੋਰ ਦੇ ਦਿੱਤੇ। ਫਿਰ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਪੋਲਰਾਈਜੇਸ਼ਨ ਦੀ ਲਾਈਨ ਐਨ ਮੌਕੇ ਤੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੀਆਂ ਜਿਹੜੀਆਂ ਬਾਕੀ ਧਾਰਾਵਾਂ ਬਣਾ ਦਿੱਤੀਆਂ ਜੀ ਲਾਗੂ ਕਰਨਾ ਹੈ ਔਰ ਫਲਾਣਾ, ਸੁਪਰੀਮ ਕੋਰਟ ਦੇ ਸਾਹਮਣੇ ਪਿਆ ਕਿੰਨੀਆਂ ਪਟੀਸ਼ਨਾਂ ਨੇ, ਉਹਨਾਂ ਨੇ ਕਿਹਾ ਜੀ ਹਾਂ, ਚੰਦਰਚੂੜ ਨੇ ਕਿਹਾ ਮੈਂ ਹੂੰ ਨਾ ਵੀ ਉਹ ਕਰੇਗਾ ਜਾਂ ਕੀ ਕਰੇਗਾ ਕੀ ਨਹੀਂ ਕਰੇਗਾ। ਦੂਜੇ ਪਾਸੇ ਤੁਸੀਂ ਪੋਲਰਾਈਜ਼ ਪ੍ਰਚਾਰ, ਜਿਸ ਲੈਵਲ ਦੀ ਨੈਗੇਟਿਵਿਟੀ ਪੂਰੇ ਜ਼ੋਰ ਦੇ ਨਾਲ ਚੱਲ ਰਹੀ ਆ ਜੀ। ਕਰਨਾਟਕਾ ਦੀ ਖਬਰ ਸੀ ਕਿ ਹੁਣ ਕਰਨਾਟਕਾ 'ਚ ਕਾਂਗਰਸ ਦੀ ਗਵਰਨਮੈਂਟ ਹੈ ਔਰ ਸਟੇਟ ਗਵਰਨਮੈਂਟ, ਔਰ ਬੀਜੇਪੀ ਨੂੰ ਲੱਗਦਾ ਵੀ ਪਾਰਲੀਮੈਂਟ ਦੀਆਂ ਸੀਟਾਂ 'ਚ ਵੀ ਕਾਂਗਰਸ ਡੋਮੀਨੇਟ ਕਰੇਗੀ। ਸੋ ਉੱਥੇ ਕੋਈ ਸਟੂਡੈਂਟਸ ਦਾ ਝਗੜਾ ਹੋਇਆ ਕਿਸੇ ਦੁਕਾਨਦਾਰ ਨਾਲ, ਉਹਨਾਂ ਸਟੂਡੈਂਟਸ ਅੱਧੇ ਹਿੰਦੂ ਸੀ ਅੱਧੇ ਮੁਸਲਮਾਨ ਸੀ, ਤਾਂ ਉਹਨਾਂ ਨੇ ਹਜ਼ਾਰਾਂ ਦਾ ਇਕੱਠ ਕਰਕੇ ਕਿ ਜੀ ਇਹ ਜਿਹੜਾ ਹੈ ਉਹ ਅਜ਼ਾਨ ਦਾ ਔਰ ਹਨੂਮਾਨ ਚਾਲੀਸਾ ਪੜ੍ਹਨ ਦਾ ਝਗੜਾ ਸੀ ਔਰ ਮੁਸਲਮਾਨਾਂ ਨੇ ਹਿੰਦੂ ਦੁਕਾਨਦਾਰ ਨੂੰ ਮਾਰਿਆ। ਔਰ ਇਹਦੇ ਬਾਵਜੂਦ ਕਿ ਚੋਣ ਕੋਡ ਲਾਗੂ ਹੋ ਚੁੱਕਾ, ਹਜ਼ਾਰਾਂ ਬੀਜੇਪੀ ਦੇ ਇਕੱਠੇ ਹੋ ਕੇ ਬੈਂਗਲੁਰੂ ਦੇ ਵਿੱਚ ਉੱਥੇ ਵੀ ਦੰਗਾ ਮਚਾਉਣ ਦੀ ਕੋਸ਼ਿਸ਼ ਕੀਤੀ। ਇਵੇਂ ਹੀ ਜੇ ਉਹ ਰਾਹੁਲ ਗਾਂਧੀ ਜਾਂ ਦੂਸਰਾ ਮੂੰਹ 'ਚੋਂ ਕੋਈ ਗੱਲ ਕੱਢਦਾ, ਇਹ ਕਹਾਣੀ ਬਣਾਤੀ। ਦੇਖੋ ਜੀ ਇਹਨੇ ਸ਼ਕਤੀ ਦਾ ਮਤਲਬ ਸਾਡੀ ਦੁਰਗਾ ਮਾਤਾ ਹੈ ਔਰ ਸ਼ਕਤੀ ਦਾ ਮਤਲਬ ਸਾਡੀਆਂ ਮਾਈਆਂ ਨੇ, ਔਰ ਉਹਨਾਂ ਸਾਰਿਆਂ ਦੇ ਨਾਲ ਦੇਖੋ ਕੀ, ਯਾਨੀ ਹਰ ਝੂਠ ਨੂੰ ਇਸ ਲੈਵਲ ਦੇ ਉੱਤੇ ਐਂਪਲੀਫਾਈ ਕਰਕੇ ਪਰੋਸਿਆ ਜਾ ਰਿਹਾ ਹੈ, ਨੈਗੇਟ ਕੀਤਾ ਜਾ ਰਿਹਾ ਹੈ। ਕਿਉਂਕਿ ਅਲਟੀਮੇਟਲੀ ਜੇ ਅਸੀਂ ਇਸ ਵੇਲੇ ਦੇਖਣਾ ਹੋਏ ਕਿ ਤੁਸੀਂ ਠੀਕ ਕਿਹਾ ਕਿ 3 ਵੱਡੇ ਤਾਨਾਸ਼ਾਹ ਜਿਹੜੇ ਦੁਨੀਆ ਦੀ ਪਰਵਾਹ ਕੀਤੇ ਬਿਨਾਂ ਆਪਣੇ ਉਸ ਤਾਨਾਸ਼ਾਹੀ ਏਜੰਡੇ ਨੂੰ ਜਿਹੜਾ ਨਫ਼ਰਤ ਨਾਲ ਭਰਿਆ ਹੋਇਆ, ਜਿਹੜਾ ਲੋਕਾਂ ਦੇ ਹੱਕਾਂ ਨੂੰ ਕੁਚਲਦਾ ਲਾਗੂ ਕਰ ਰਹੇ ਨੇ। ਪੁਤਿਨ ਦੀ ਰੂਥਲੈਸਨੈਸ ਆਪਣੇ ਲੋਕਾਂ ਨਾਲ ਕੀ ਹੈ, ਯੂਕਰੇਨ ਦੇ ਨਾਲ ਕੀ ਹੈ, ਭਾਰਤ ਆਪਣੇ ਲੋਕਾਂ ਦੇ ਨਾਲ ਕੀ ਕਰ ਰਿਹਾ ਹੈ, ਕਿਸ ਅੰਦਾਜ਼ ਦੇ ਵਿੱਚ ਆਪਣੀਆਂ ਘੱਟ ਗਿਣਤੀਆਂ ਦਾ ਗਲਾ ਘੋਟਿਆ ਹੋਇਆ ਹੈ। ਜੇ ਕੋਈ ਆਵਾਜ਼ ਚੁੱਕਦਾ ਹੈ, ਜੇ ਈਵਨ ਅੱਜ ਹਾਲ ਇਹ ਹੈ ਕਿ ਜੇ ਉਹ ਫੇਸਬੁੱਕ ਹੈ ਜਾਂ ਇੰਸਟਾਗ੍ਰਾਮ ਹੈ ਜਾਂ ਐਕਸ ਹੈ, ਐਲਨ ਮਸਕ ਇਹ ਕਹਿੰਦਾ ਕਿ ਜੀ ਅਸੀਂ ਤਾਂ ਦਿਖਾਉਣਾ ਚਾਹੁੰਦੇ ਸੀ ਜਿਹੜੀ ਹੈ ਕਿਲਿੰਗ, ਜਿਹੜੀ ਹੈ ਕੈਨੇਡਾ ਨੇ ਜਿਹੜੀ CBC ਨੇ ਬਣਾਈ ਡਾਕੂਮੈਂਟਰੀ ਕਿ ਕੰਟੈਕਟ ਫॉर ਕਿਲਿੰਗ 5th ਐਸਟੇਟ, ਪਰ ਸਾਡਾ ਇੱਕ ਮਾਰਕੀਟ ਹੈ ਔਰ ਅਸੀਂ ਡਰਦੇ ਹਾਂ ਜਿਹੜਾ ਉਹ ਸਾਨੂੰ ਵਿਦਡਰਾ ਕਰਨੀ ਪਈ। ਸੋ ਜਿੱਥੇ ਇਸ ਲੈਵਲ ਦਾ ਔਰ ਇੰਨੇ ਲੋਕਾਂ ਦੇ ਅਕਾਊਂਟ ਜਿਹੜੇ ਨੇ ਉਹ ਕੈਂਸਲ ਹੋ ਰਹੇ ਨੇ, ਕਈ ਤਾਂ ਜਿਹੜੇ ਉਹਨਾਂ ਨੇ ਅੱਜ ਤੁਸੀਂ ਬਣਾਉਂਦੇ ਹੋ ਕੱਲ ਨੂੰ ਉੜ ਜਾਂਦਾ। ਈਵਨ ਸਾਨੂੰ ਹੈਰਾਨੀ ਸੀ ਕਿ ਵੀ ਇਹ ਜਿਹੜਾ ਇਕੱਠ ਹੈਰੀਟੇਜ ਸਟਰੀਟ ਅੰਮ੍ਰਿਤਸਰ 'ਚ ਹੋਇਆ, ਇਹਦੇ 'ਚ ਇਹਦੀ ਕਵਰੇਜ ਐਤਕੀ ਯੂਟਿਊਬਰਸ ਤੋਂ ਵੀ ਬਹੁਤ ਘੱਟ ਹੋਈ। ਅਤੇ ਅੱਜ ਹੀ ਇੱਕ ਯੂਟਿਊਬਰ ਨੂੰ ਮੈਂ ਸੁਣ ਰਿਹਾ ਸੀ ਕਿ ਵੀ ਕਿੰਨੇ ਜਿਹੜੇ ਨੇ ਉਹਨਾਂ ਨੂੰ ਪਹਿਲਾਂ ਹੀ ਧਮਕੀ ਦੇ ਦਿੱਤੀ ਸੀ ਕਿ ਜੇ ਤੁਸੀਂ ਕਵਰ ਕੀਤਾ ਤੇ ਤੁਹਾਨੂੰ ਜਿਹੜਾ ਉਹ ਬੰਦ ਕਰ ਦਿਆਂਗੇ, ਤੁਹਾਡਾ YouTube ਚੈਨਲ ਵੀ ਔਰ ਦੂਸਰਾ ਵੀ। ਔਰ ਈਵਨ ਕੁਛ ਚੈਨਲ, ਅਕਾਲ ਚੈਨਲ ਜਾਂ 1-2 ਉਹਨਾਂ ਨੂੰ ਆਫ ਦਾ ਏਅਰ ਵੀ ਕਰ ਦਿੱਤਾ। ਕੁਛ ਜਿਹੜੇ ਨੇ ਈਵਨ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਨ ਮੌਕੇ ਦੇ ਉੱਤੇ ਫੋਨ ਜਿਹੜੇ ਨੇ ਉਹ ਵੀ ਉੱਥੇ ਨਹੀਂ ਸੀ ਚੱਲ ਰਹੇ, ਉਹਨਾਂ ਨੇ ਉਸ ਕਿਸਮ ਦਾ ਸੋ ਜਿੱਥੇ ਤੁਸੀਂ ਇੰਨੀ ਸੁਪਰੈਸ਼ਨ ਕਰ ਰਹੇ ਹੋ, ਨਾ ਤੁਸੀਂ ਆਵਾਜ਼ ਨਿਕਲਣ ਦਿੰਦੇ ਹੋ। ਪ੍ਰਿੰਟ ਮੀਡੀਆ 'ਚ ਤਾਂ ਕੀ ਛਪਣਾ ਹੈ, ਉਹਨਾਂ ਦਾ ਜਿਹੜਾ 800 ਚੈਨਲ ਦਰਬਾਰੀ ਮੀਡੀਆ ਹੈ ਦਿੱਲੀ ਦਰਬਾਰ ਦਾ, ਉਹ ਡੇ ਐਂਡ ਨਾਈਟ 24/7 ਜਿਹੜਾ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਕੀ ਗਾਰੰਟੀ। ਔਰ ਜੇ ਤੁਸੀਂ ਬਿਲ ਬੋਰਡ ਔਰ ਦੂਜੇ ਦੇਖਦੇ ਹੋ, ਕਿਉਂਕਿ ਸਾਰਾ ਪਾਰਟ ਜੁੜਿਆ ਹੀ ਕਿੰਨੇ ਹਜ਼ਾਰ ਕਰੋੜ ਦੇ ਇਲੈਕਟਰਲ ਬੌਂਡਸ ਦੇ, ਕਿਹੜੀ ਡੈਮੋਕ੍ਰੇਸੀ ਹੈ। ਸੋ ਇਹੀ ਹਾਲ ਅਸੀਂ ਇਜ਼ਰਾਈਲ ਦੇ ਵਿੱਚ ਦੇਖ ਰਹੇ ਹਾਂ। ਹੁਣ ਇਜ਼ਰਾਈਲ ਦੇ ਵਿੱਚ ਵੀ ਕਹਿਣ ਨੂੰ ਡੈਮੋਕ੍ਰੇਸੀ ਹੈ, ਨੈਤਨਯਾਹੂ ਜਿਹੜਾ ਵੋਟਾਂ ਲੈ ਕੇ ਹੀ ਜਿੱਤਿਆ, ਬਾਕੀ ਵੀ ਭਾਵੇਂ ਕੋਲੀਸ਼ਨ ਨਾਲ ਬਣਾਇਆ ਹੋਇਆ, ਪਰ ਕਰਪਸ਼ਨ ਦੇ ਵਿੱਚ ਉਹ ਮਾਇਰਡ ਹੈ। ਕਿੰਨੇ ਕੇਸਿਸ ਨੇ ਉਹ ਫਲਸਤੀਨੀਆਂ ਦਾ ਘਾਣ ਕਰਨ ਤੇ ਲੱਗਾ ਹੋਇਆ। ਦੁਨੀਆ ਕੋਈ ਕੁਛ ਕਹੀ ਜਾਏ, ਉਹ ਹੁਣ ਗਜ਼ਾ ਦੇ ਵਿੱਚ ਕੱਲ੍ਹ ਉਹਨਾਂ ਨੇ ਹਸਪੀਟਲ ਤੇ ਅਟੈਕ ਕਰਕੇ ਅਗੇਨ ਯਾਨੀ 30,000 ਤੋਂ ਜ਼ਿਆਦਾ ਮਰ ਚੁੱਕੇ ਨੇ, ਕਿੰਨੇ ਲੱਖ ਜਿਹੜੇ ਨੇ ਉਹ ਬੇਘਰੇ ਨੇ। ਔਰ ਬਾਈਡਨ ਕੀ ਕਹਿ ਰਿਹਾ ਹੈ, ਜਾਂ ਵਾਈਟ ਹਾਊਸ ਨੇ ਵੀ ਥੋੜ੍ਹੀ ਬਹੁਤ ਸਖਤ ਲਾਈਨ ਲਈ, ਜਾਂ ਨਿਊਯਾਰਕ ਦੇ ਸੈਨੇਟਰ ਜਿਹੜਾ ਖੁਦ ਯਹੂਦੀ ਹੈ ਚੱਕ ਸ਼ੂਮਰ ਨੇ ਕਿਹਾ ਇਜ਼ਰਾਈਲ ਦੇ ਲੋਕਾਂ ਨੂੰ ਕਿ ਵੀ ਤੁਸੀਂ ਚੋਣਾਂ ਕਰਵਾਓ, ਇਹਨੂੰ ਬਦਲੋ। ਤੇ ਉਹ ਕਹਿ ਰਿਹਾ ਜੀ ਮੈਂ ਨਹੀਂ ਕਰਦਾ, ਪਰ ਹੁਣ ਉਹ ਵੀ ਡੈਮੋਕ੍ਰੇਸੀ ਦੇ ਥੱਲੇ ਹੋ ਰਿਹਾ।
ਹੁਣ ਜੇ ਤੁਸੀਂ ਇਹ ਕੁੱਲ ਮਿਲਾ ਕੇ ਦੇਖੋਗੇ ਕਿ ਵੀ ਇਹ ਛੁਣੇ ਜੇ ਉਹ ਕਿਹਦੇ ਥੱਲੇ ਨੇ ਕਿ ਇਸ ਵੇਲੇ ਇਹ ਪੁਤਿਨ, ਮੋਦੀ ਔਰ ਨੈਤਨਯਾਹੂ ਜਿਹੜੇ ਤਿੰਨੋਂ ਹੀ ਡੈਮੋਕ੍ਰੇਸੀ ਦੇ ਨਾਂ ਥੱਲੇ ਵਸਟ ਕਿਸਮ ਦੀ ਤਾਨਾਸ਼ਾਹੀ ਦੇ ਨਾਲ ਜਿਹੜੀ ਡਾਈਸੈਂਟ ਨੂੰ ਕੁਚਲ ਰਹੇ ਨੇ, ਲੋਕਾਂ ਦੇ ਮੁੱਢਲੇ ਹੱਕਾਂ ਨੂੰ ਕੁਚਲ ਰਹੇ ਨੇ। ਬੇਸ਼ੱਕ ਸ਼ੀ ਜਿਨਪਿੰਗ ਦਾ ਚਾਈਨਾ ਕੋਈ ਉੱਥੇ ਕੋਈ ਵੋਟਾਂ ਵਾਲੀ ਡੈਮੋਕ੍ਰੇਸੀ ਨਹੀਂ ਹੈ, ਪਰ ਘੱਟੋ ਘੱਟ ਉਹ ਜਮਹੂਰੀਅਤ ਕਲੇਮ ਤਾਂ ਨਹੀਂ ਨਾ ਕਰਦੇ। ਉਹਨਾਂ ਨੇ ਆਪਣਾ ਸਿਸਟਮ ਰੱਖਿਆ ਹੋਇਆ, ਉਹਦੇ ਥੱਲੇ ਜੋ ਕਰਦੇ ਨੇ ਉਹ ਕਰਦੇ ਨੇ। ਲੇਕਿਨ ਇਹ ਜਮਹੂਰੀਅਤ ਦੇ ਨਾਂ ਥੱਲੇ, ਡੈਮੋਕ੍ਰੇਸੀ ਦੇ ਨਾਂ ਥੱਲੇ ਜੋ ਚੱਲ ਰਿਹਾ ਹੈ, ਇਹ ਦੁਨੀਆ ਦੇ ਲਈ ਕੋਈ ਬਹੁਤਾ ਠੀਕ ਨਹੀਂ ਹੈ। ਕਿਉਂਕਿ ਜਦੋਂ ਅਸੀਂ ਪੁਤਿਨ ਦਾ ਇਹ ਪਿਛਲੇ ਦਿਨਾਂ ਜਦੋਂ ਇੰਟਰਵਿਊ ਆਇਆ, ਉਹਨੇ ਕਿਹਾ ਕਿ ਜੀ ਜੇ ਇਸ ਕਿਸਮ ਦਾ ਕੋਈ ਹੋਇਆ ਤੇ ਫਿਰ ਜਿਹੜਾ ਦੁਨੀਆ ਨਿਊਕਲੀਅਰ ਵਾਰ ਦੇ ਵੀ ਬਿਲਕੁਲ ਨੇੜੇ ਆ। ਉਹ ਖੁਦ ਇਹ ਕਹਿ ਰਿਹਾ ਕਿ ਵੀ ਇਹ ਜੇ ਪੁਤਿਨ ਇਕਵਿਪਡ everything is possible in the modern world, it's clear to everyone that this will be the one step away from a full-scale World War III. I think hardly anyone is interested in this. Nuclear ਹਥਿਆਰ ਵਰਤਣ ਦੀ ਗੱਲ ਆਈ ਤਾਂ ਉਹਨੇ ਕਿਹਾ ਜੀ ਇਹ ਅਸੀਂ ਜੇ ਇਸ ਕਿਸਮ ਦਾ ਆਇਆ ਤੇ ਅਸੀਂ ਵੀ ਵਿਲ। ਸੋ ਇਸ ਲੈਵਲ ਦੇ ਉੱਤੇ ਅੱਜ ਇਹ ਦੁਨੀਆ ਪੁਸ਼ ਹੋਈ ਹੈ ਔਰ ਇਹ ਤਿੰਨੋਂ ਹੀ ਮੁਲਕ ਔਰ ਇਹ ਤਿੰਨੋਂ ਹੀ ਜਿਹੜੇ ਪੁਤਿਨ, ਮੋਦੀ ਔਰ ਨੈਤਨਯਾਹੂ ਹੈ, ਇਹ ਜਮਹੂਰੀਅਤ ਦੇ ਨਾਂ ਥੱਲੇ ਇਹ ਸਾਰਾ ਕਹਿਰ ਮਚਾ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36 ਐਡਰੈਸ 0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਅੱਜ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।